ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ। ਮੈਂ ਅਮਰਵੀਰ ਸਿੰਘ ਅੱਜ ਦੇ ਦਿਨ TV84 ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ 5 ਮਾਰਚ 2020 23 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਆ ਤੇ ਕੁਝ ਸਿਹਤ ਢਿੱਲੀ ਹੋਣ ਕਾਰਨ ਅੱਜ ਨੀਲਮ ਕੌਰ ਨਹੀਂ ਇਹ ਪ੍ਰੋਗਰਾਮ ਦੇ ਵਿੱਚ ਆ ਸਕੇ ਤੇ ਉਹਨਾਂ ਦੀ ਜਗ੍ਹਾ ਤੇ ਮੇਰੀ ਅੱਜ ਡਿਊਟੀ ਲੱਗੀ ਹੈ ਇਸ ਪ੍ਰੋਗਰਾਮ ਨੂੰ ਕੰਡਕਟ ਕਰਨ ਦੀ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਇਸ ਸੱਚੋ ਸੱਚ ਪ੍ਰੋਗਰਾਮ ਦੇ ਤਿੰਨੇ ਚਾਰੇ ਸੈਗਮੈਂਟਸ ਦੇ ਵਿੱਚ ਅਸੀਂ ਜਿਹੜੀਆਂ ਰੀਸੈਂਟ ਅੱਜ ਦੀਆਂ ਕੱਲ੍ਹ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਸ ਬਾਬਤ ਵਿਚਾਰ ਚਰਚਾ ਕਰਦੇ ਹਾਂ। ਦਿੱਲੀ ਦੇ ਵਿੱਚ ਜਿਹੜੀ ਸਥਿਤੀ ਪਿਛਲੇ ਸਾਰੇ ਸਮੇਂ ਦੇ ਵਿੱਚ ਬਣੀ ਹੈ ਉਹਦੇ ਤੋਂ ਭਲੀ ਭਾਂਤ ਸਾਰੇ ਜਾਣੂ ਵੀ ਨੇ ਤੇ ਤੁਸੀਂ ਵੀ ਇਸ ਬਾਰੇ ਵਿਚਾਰ ਚਰਚਾ ਕਰਦੇ ਰਹੇ ਹੋ। ਤੇ ਹੁਣ ਜਦੋਂ ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ ਤੇ ਇਹਦੇ ਤੇ ਜਿਹੜੇ ਤਬਸਰੇ ਹੈਗੇ ਉਹ ਵੀ ਕੀਤੇ ਜਾ ਰਹੇ ਆ ਤੇ ਜਿਹੜੇ ਰਿਐਕਸ਼ਨਸ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਆ। ਸੋ ਜਿਹੜੀ ਅੱਜ ਰੀਸੈਂਟ ਰਿਐਕਸ਼ਨ ਹੈਗਾ ਆ ਖਮੀਨੀ ਦਾ, ਈਰਾਨ ਦੇ ਖਮੀਨੀ ਵੱਲੋਂ ਇਹ ਗੱਲ ਸਿੱਧੀ ਕਹੀ ਜਾਣੀ ਕਿ ਜਿਹੜੇ ਹਿੰਦੂ ਐਕਸਟ੍ਰੀਮਿਸਟਸ ਹੈਗੇ ਆ ਉਹਨਾਂ ਨੂੰ ਡੱਕਿਆ ਜਾਵੇ, ਕਨਫਰੰਟ ਕੀਤਾ ਜਾਵੇ ਤੇ ਇੱਕ ਜਿਹੜੀ ਸਿੱਧੀ ਥ੍ਰੈਟ ਹੈ ਭਾਰਤ ਨੂੰ ਮਿਲੀ ਹੈ ਤੇ ਭਾਰਤ ਵੱਲੋਂ ਵੀ ਉਹਦਾ ਜਵਾਬ ਦਿੱਤਾ ਗਿਆ। ਸੋ ਜਿਹੜਾ ਪਹਿਲਾ ਟੌਪਿਕ ਹੈ ਇਸ ਦੇ ਉੱਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਤੇ ਓਵਰਆਲ ਵੀ ਬ੍ਰੌਡਰ ਕੰਟੈਕਸਟ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਸਾਰੀ ਡਿਵੈਲਪਮੈਂਟ ਨੂੰ ਤੇ ਜਿਹੜੇ ਇਹਦੇ ਤੇ ਰਿਐਕਸ਼ਨਸ ਆ ਰਹੇ ਆ ਤੇ ਭਾਰਤ ਜਿਵੇਂ ਕਨਫਰੰਟ ਕਰ ਰਿਹਾ ਹੈ। ਅੱਜ ਦਾ ਪਹਿਲਾ ਰਿਐਕਸ਼ਨ ਨਹੀਂ ਬਲਕਿ ਪਹਿਲਾਂ ਵੀ ਇਸੇ ਲੜੀ ਦੇ ਤਹਿਤ ਹੋਰ ਵੀ ਸਾਡੇ ਸਾਹਮਣੇ ਮੌਜੂਦ ਨੇ। ਦੇਖੋ, ਜ਼ਾਹਰ ਹੈ ਕਿ 15 ਅਗਸਤ 1947 ਨੂੰ ਜਿਹੜਾ ਭਾਰਤ ਨਾਂ ਦਾ ਦੇਸ਼ ਅੰਗਰੇਜ਼ਾਂ ਨੇ ਪਲੈਟਰ ਦੇ ਉੱਤੇ ਰੱਖ ਕੇ ਗਾਂਧੀ ਨਹਿਰੂ ਦੀ ਬਾਣੀਆਂ ਬ੍ਰਾਹਮਣ ਟੀਮ ਦੇ ਹਵਾਲੇ ਕੀਤਾ, ਇਹੋ ਜਿਹਾ ਮੁਲਕ, ਇੰਨਾ ਵੱਡਾ ਮੁਲਕ ਕਦੇ ਵੀ ਪਹਿਲਾਂ ਨਾ ਉੱਥੇ ਐਗਜ਼ਿਸਟ ਕਦੇ ਕਰਦਾ ਸੀ, ਨਾ ਹੀ ਉਸ ਦੀ ਕੋਈ ਹੋਂਦ ਸੀ ਜੀ। ਔਰ 1000 ਸਾਲ ਦੀ ਗੁਲਾਮੀ ਜਿਸ ਦੇ ਵਿੱਚ ਜਿਹੜੀਆਂ ਡਾਇਨੈਸਟੀਜ਼ ਵੀ ਦਿੱਲੀ ਤੇ ਆਈਆਂ ਜਾਂ ਬਾਅਦ ਦੇ ਵਿੱਚ ਪੰਜਾਬ ਦੇ ਖਿੱਤੇ ਵਿੱਚ ਸਿੱਖਾਂ ਨੇ, ਸਾਊਥ ਦੇ ਵਿੱਚ ਮਰਾਠਿਆਂ ਨੇ, ਦਿੱਲੀ ਦੇ ਨਾਲ ਲੱਗਦੇ ਇਲਾਕੇ 'ਚ ਭਰਤਪੁਰ ਦੇ ਜਾਟਾਂ ਨੇ, ਜਾਂ ਉਸ ਤੋਂ ਪਹਿਲਾਂ ਰੋਹਿਲਿਆਂ ਨੇ, ਔਰ ਉਸ ਤੋਂ ਜ਼ਾਹਰ ਹੈ ਪਹਿਲਾਂ ਮੁਗਲਾਂ, ਪਠਾਣਾ ਔਰ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ। ਸੋ ਸਭ ਕੁਛ ਡਿਸਅਰੇ ਸੀ। ਔਰ 47 ਦੇ ਦੌਰ 'ਚ ਬੇਸ਼ੱਕ ਗਾਂਧੀ, ਨਹਿਰੂ, ਮਦਨ ਮੋਹਨ ਮਾਲਵੀਆ ਭਾਵੇਂ ਉਦੋਂ ਜਾ ਚੁੱਕਾ ਸੀ ਦੁਨੀਆ ਤੋਂ, ਲੇਕਿਨ ਉਹਦੀ ਵਿਰਾਸਤ ਹਿੰਦੂਤਵਾ ਦਾ ਝੰਡਾ ਚੁੱਕਣ ਵਾਲਾ ਪਟੇਲ ਉਸ ਵੇਲੇ ਹੋਮ ਮਿਨਿਸਟਰ ਸੀ। ਔਰ ਡਾਕਟਰ BR ਅੰਬੇਦਕਰ ਜਿਨ੍ਹਾਂ ਦੇ ਦਿਮਾਗ 'ਚ ਇੱਕ ਟਰੂ ਸੈਕੂਲਰਿਜ਼ਮ ਦੀ ਗੱਲ ਸੀ। ਸਿੱਖ ਲੀਡਰ ਤਾਂ ਇਰਰੈਲੇਵੈਂਟ ਹੋ ਗਏ ਜਦੋਂ 47 ਦੇ ਵਿੱਚ ਉਹਨਾਂ ਨੇ ਆਪਣਾ ਬਣਦਾ ਹੱਕ ਨਹੀਂ ਲਿਆ ਔਰ ਆਪਣੀ ਕਿਸਮਤ ਅੱਖਾਂ ਬੰਦ ਕਰਕੇ ਕਾਂਗਰਸੀ ਹਿੰਦੂਆਂ ਦੇ ਹੱਥ 'ਚ ਫੜਾ ਦਿੱਤੀ। ਪਰ ਇਸ ਸਾਰੇ ਦੌਰ 'ਚ ਇੱਕ ਆਸ ਜ਼ਰੂਰ ਬੱਝੀ ਕਿ ਹੋ ਸਕਦਾ ਹੈ ਬੀਤੇ ਤੋਂ ਸਬਕ ਸਿੱਖਦੇ ਹਾਂ ਕੋਈ ਐਸਾ ਸਿਸਟਮ ਜਿਹਦੇ ਕਨਸਟੀਟਿਊਸ਼ਨ ਦੇ ਰਾਹੀਂ ਜਿੱਥੇ ਲੋਕਾਂ ਨੂੰ ਸੱਚਮੁੱਚ ਫਰੀਡਮ ਦਾ ਅਹਿਸਾਸ ਹੋਏ ਜਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਗੱਲ ਹੋਏ। ਕਿਉਂਕਿ ਉਦੋਂ ਤੱਕ ਦੁਨੀਆ ਦੇ ਵਿੱਚ ਜੇ ਅਸੀਂ ਦੇਖੀਏ, ਅਮਰੀਕਾ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਨਾਲ ਇੱਕ ਜਮਹੂਰੀਅਤ ਦੇ ਤੌਰ ਤੇ ਜਿਹੜੀ ਹੈ ਉਹ ਪਨਪ ਰਹੀ ਸੀ ਚੰਗੀ ਤਰ੍ਹਾਂ ਜੀ। ਔਰ ਫ੍ਰੈਂਚ ਰੈਵੋਲੂਸ਼ਨ ਤੋਂ ਬਾਅਦ ਫਰਾਂਸ ਦੇ ਵਿੱਚ ਵੀ ਇੱਕ ਸਿਸਟਮ ਸੀ। ਔਰ ਬ੍ਰਿਟਨ ਬੇਸ਼ੱਕ ਉਹਨਾਂ ਦੀ ਆਪਣੀ ਸ਼ੁਰੂਆਤ ਮੈਗਨਾ ਕਾਰਟਾ ਦੇ ਨਾਲ ਹੀ ਉਸ ਦੀ ਉਹ ਸ਼ੁਰੂਆਤ ਕਹਿੰਦੇ ਨੇ ਡੈਮੋਕ੍ਰੇਸੀ ਦੀ, ਉਹਨਾਂ ਨੇ ਕੋਲੋਨਾਈਜ਼ ਕੀਤਾ ਹੋਇਆ ਸੀ ਦੁਨੀਆ ਨੂੰ, ਲੇਕਿਨ ਉਹਨਾਂ ਨੇ ਇੰਸਟੀਟਿਊਸ਼ਨਸ ਜ਼ਰੂਰ ਬਿਲਟ ਕੀਤੀਆਂ, ਭਾਵੇਂ ਉਹਨਾਂ ਨੂੰ ਵੀ ਸੂਟ ਕਰਦੀਆਂ ਸੀ ਉਹ, ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਵੀ ਸੀ, ਕੋਰਟ ਸਿਸਟਮ ਵੀ ਸੀ, ਕਮਿਊਨੀਕੇਸ਼ਨ ਸਿਸਟਮ ਵੀ ਸੀ। ਔਰ ਜ਼ਾਹਰ ਹੈ ਕਿ ਬਹੁਤ ਸਾਰੀਆਂ ਫੈਕਟਰੀਜ਼ ਦੂਸਰੀਆਂ ਤੀਸਰੀਆਂ ਜੋ ਸੋ ਬਣਿਆ ਬਣਾਇਆ ਇੱਕ ਮੁਲਕ, ਈਵਨ ਸਮੇਤ ਰਾਜਧਾਨੀ ਦੇ ਨਵੀਂ ਦਿੱਲੀ ਜਿਹੜੀ 1931 'ਚ ਉਹਨਾਂ ਨੇ ਫੰਕਸ਼ਨਲ ਕੀਤੀ ਕੈਪੀਟਲ, ਇਹਨਾਂ ਦੇ ਹਵਾਲੇ ਕਰ ਦਿੱਤੀ। ਹੁਣ ਜੇ ਤਾਂ ਇਹਨਾਂ ਦੇ ਵਿੱਚ ਸੱਚਮੁੱਚ ਵਿਜ਼ਡਮ ਵੀ ਹੁੰਦੀ, ਸ਼ਿਵਲਰੀ ਵੀ ਹੁੰਦੀ ਔਰ ਸਭ ਤੋਂ ਵੱਡੀ ਗੱਲ ਅਦਲ, ਜਸਟਿਸ ਜਿਹਨੂੰ ਅਸੀਂ ਨਿਆਂ ਕਹਿੰਦੇ ਹਾਂ, ਇਨਸਾਫ, ਇਹ ਭਾਵਨਾ ਹੁੰਦੀ ਤੇ ਫਿਰ ਅੱਜ 72 ਸਾਲਾਂ 'ਚ ਉੱਥੇ ਆ ਕੇ ਨਾ ਖਲੋ ਜਾਂਦਾ ਇਹ ਮੁਲਕ ਜਿਸ ਨੂੰ ਇਹ ਕਿਹਾ ਜਾਏ ਕਿ ਇਹ ਐਂਡ ਆਫ ਇੰਡੀਆ ਔਰ ਇਹ ਲਫ਼ਜ਼ ਮੇਰੇ ਨਹੀਂ ਨੇ। ਇਹ ਜਦੋਂ ਖੁਸ਼ਵੰਤ ਸਿੰਘ ਨੇ
ਆਪਣੀ ਲੇਟੈਸਟ ਕਿਤਾਬ ਮਰਨ ਤੋਂ ਕੁਝ ਸਮਾਂ ਪਹਿਲਾਂ, ਜਦੋਂ ਕਿ ਹਿੰਦੂਤਵਾ ਦਾ ਜਿਹੜਾ ਦੈਂਤ ਹੈ ਉਹਨੇ ਸਿਰ ਚੁੱਕ ਲਿਆ ਸੀ, ਗੁਜਰਾਤ ਦਾ ਮੈਸੈਕਰ ਹੋ ਚੁੱਕਾ ਸੀ, ਤੇ ਉਸ ਦੀ ਕਿਤਾਬ ਦਾ ਐਂਡ ਆਫ ਇੰਡੀਆ ਦੇ ਵਿੱਚ ਉਸ ਨੇ ਇਹ ਭਵਿੱਖਬਾਣੀ ਕਰ ਦਿੱਤੀ, ਕਦੇ ਉਹੀ ਖੁਸ਼ਵੰਤ ਸਿੰਘ ਜਿਹੜਾ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵੀ ਹਮਾਇਤੀ ਸੀ, ਜਿਹਨੂੰ ਉਸ ਵੇਲੇ ਖੁਸ਼ਾਮਦ ਸਿੰਘ ਕਿਹਾ ਜਾਂਦਾ ਸੀ, ਉਹੀ ਖੁਸ਼ਵੰਤ ਸਿੰਘ ਜਿਹੜਾ ਵੱਡ ਗਿਣਤੀ ਨੂੰ ਖੁਸ਼ ਕਰਨ ਦੇ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਔਰ ਸਾਡੀ ਸਟਰਗਲ ਉਸ ਦਾ ਵੀ ਵਿਰੋਧ ਕਰ ਰਿਹਾ ਸੀ। ਬੇਸ਼ੱਕ ਜੂਨ 84 ਦੇ ਵਿੱਚ ਉਸ ਨੇ ਜਿਹੜਾ ਉਹ ਆਪਣਾ ਪਦਮ ਭੂਸ਼ਣ ਜਿਹੜਾ ਉਹ ਵਾਪਸ ਕੀਤਾ। ਹੁਣ ਇਸ ਸਾਰੇ ਦੌਰੇ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਅੱਜ ਸੱਚਮੁੱਚ ਗੱਲ ਉੱਥੇ ਆ ਕੇ ਖਲੋ ਗਈ ਹੈ। ਔਰ ਮੈਂ ਇਸ ਤੋਂ ਪਹਿਲਾਂ ਕਿ ਜਿਹੜਾ ਇਸ਼ੂ ਅੱਜ ਖਾਸ ਤੌਰ ਤੇ ਈਰਾਨ ਦੇ ਜਿਹੜੇ ਧਾਰਮਿਕ ਸਰਵਉੱਚ ਲੀਡਰ ਨੇ ਜਿਨ੍ਹਾਂ ਦਾ, ਕਿਉਂਕਿ ਜਦੋਂ ਈਰਾਨ ਦਾ ਜ਼ਿਕਰ ਹੁੰਦਾ ਹੈ ਜ਼ਾਹਿਰਾ ਤੌਰ ਤੇ ਆਇਤੁੱਲਾ ਖਮੀਨੀ ਨਜ਼ਰਾਂ ਸਾਹਮਣੇ ਆਉਂਦੇ ਨੇ, ਜਿਨ੍ਹਾਂ ਨੇ 1979 ਦੇ ਵਿੱਚ ਜਿਹੜਾ ਇਰਾਨੀਅਨ ਰੈਵੋਲੂਸ਼ਨ ਲਿਆ ਕੇ ਉੱਥੇ 200 ਸਾਲ ਪੁਰਾਣੀ ਜਿਹੜੀ ਮੋਨਾਰਕੀ ਸੀ ਰਜ਼ਾ ਪਹਿਲਵੀ ਦੇ ਖਾਨਦਾਨ ਦੀ, ਉਸ ਦਾ ਖਾਤਮਾ ਕੀਤਾ। ਸੋ ਉਸ ਖਮੀਨੀ ਤੋਂ ਬਾਅਦ ਬੇਸ਼ੱਕ ਅੱਜ ਉੱਥੇ ਉਹਨਾਂ ਦਾ ਇੱਕ ਆਪਣਾ ਸਿਸਟਮ ਹੈ ਆਪਣੀਆਂ ਵੈਲਿਊਜ਼ ਦੇ ਉੱਤੇ। ਈਰਾਨ ਇੱਕ ਸ਼ੀਆ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਾ ਮੁਲਕ ਹੈ, ਲੋਕਾਂ ਦੀ ਪਾਰਟਿਸਿਪੇਸ਼ਨ ਵੀ ਹੈ ਸਿਸਟਮ 'ਚ, ਪਰ ਉਹਨਾਂ ਨੇ ਮਜ਼ਹਬ ਦੀ ਸੁਪੀਰੀਅਰਿਟੀ ਨੂੰ ਵੀ ਬਣਾ ਕੇ ਰੱਖਿਆ ਹੋਇਆ ਸੁਸਾਇਟੀ ਦੇ ਵਿੱਚ। ਔਰ ਉਸ ਦੇ ਥੱਲੇ ਉਹਨਾਂ ਦਾ ਜਿਹੜਾ ਸਭ ਤੋਂ ਉੱਪਰ ਧਾਰਮਿਕ ਮੁੱਦਿਆਂ ਦੇ ਉੱਤੇ ਵੀ, ਔਰ ਉਹ ਬਹੁਤ ਵਾਰ ਸਿਆਸੀ ਗੱਲ ਵੀ ਜਿਹੜੀ ਮੁਲਕ ਦੀ ਕਿਸਮਤ ਨੂੰ ਪ੍ਰਭਾਵਿਤ ਕਰੇ ਉਸ ਦੇ ਉੱਤੇ ਵੀ ਉਹਨਾਂ ਦੀ ਰਾਏ ਵੇਟ ਰੱਖਦੀ ਹੈ। ਇਸ ਵੇਲੇ ਆਇਤੁੱਲਾ ਸੈਯਦ ਅਲੀ ਜਿਹੜੇ ਨੇ ਉਹ ਖਮੀਨੀ ਵਾਲੇ ਉਸ ਰੋਲ 'ਚ ਹੀ ਨੇ। ਉਹਨਾਂ ਦੀ ਸਟੇਟਮੈਂਟ ਜਿਹੜੀ ਉਹਨਾਂ ਨੇ ਅੱਜ ਬੜੀ ਮਜ਼ਬੂਤੀ ਨਾਲ, ਈਰਾਨ ਦਾ ਤੀਸਰਾ ਰਿਐਕਸ਼ਨ ਹੈ ਇਹਨਾਂ ਪਿਛਲੇ ਕੁਝ ਦਿਨਾਂ ਦੇ ਵਿੱਚ। ਪਹਿਲਾਂ ਉਹਨਾਂ ਦੇ ਫੋਰਨ ਆਫਿਸ ਨੇ ਵਾਰਨ ਕੀਤਾ ਇੰਡੀਆ ਨੂੰ, ਫਿਰ ਉਹਨਾਂ ਦੇ ਫੋਰਨ ਮਿਨਿਸਟਰ ਜਾਵੇਦ ਜ਼ਰੀਫ ਉਹਨਾਂ ਨੇ ਇਸ ਨੂੰ ਜਿਹੜਾ ਠੱਗਰੀ ਦੇ ਨਾਲ ਤਸ਼ਬੀਹ ਦਿੱਤੀ ਕਿ ਵੀ ਇਹ ਬੰਦ ਕਰੋ ਇਹ ਠੱਗਰੀ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਇਹ ਖਮੀਨੀ ਦੇ ਲੈਵਲ ਦੇ ਉੱਤੇ ਇਹ ਵਾਰਨਿੰਗ ਆਈ ਹੈ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਸਾਡੇ ਬੜੇ ਹੀ ਸੂਝਵਾਨ ਜਿਹੜੇ ਵਿਊਅਰ ਵੀ ਨੇ ਔਰ ਸਾਨੂੰ ਲਿਖਦੇ ਵੀ ਨੇ, ਯਵਾਰ ਸ਼ਾਹ, ਉਹਨਾਂ ਨੇ ਸਾਨੂੰ ਇੱਕ ਲਿਖਤ ਪਿਛਲੇ ਦਿਨਾਂ 'ਚ ਭੇਜੀ, ਦਾ ਐਂਡ ਆਫ ਇੰਡੀਆ, ਉਹਨਾਂ ਨੇ ਵੀ ਹੈਡਿੰਗ ਇਹੀ ਦਿੱਤਾ ਸੀ। ਔਰ ਮੈਂ ਉਸ 'ਚੋਂ ਇੱਕ ਦੋ ਪੈਰਾਗ੍ਰਾਫ ਜ਼ਰੂਰ ਪੜ੍ਹਨੇ ਚਾਹਾਂਗਾ ਤਾਂ ਕਿ ਅੱਜ ਈਰਾਨ ਹੋਏ, ਟਰਕੀ ਹੋਏ, ਇੰਡੋਨੇਸ਼ੀਆ ਹੋਏ, OIC ਹੋਏ, ਪਾਕਿਸਤਾਨ ਜ਼ਾਹਿਰਾ ਤੌਰ ਤੇ ਹੈ ਹੀ ਹੈ, ਮਲੇਸ਼ੀਆ ਹੋਏ, ਅਮਰੀਕਾ ਦੇ ਵਿੱਚ US ਕਾਂਗਰਸ ਦੇ ਪੈਨਲ ਹੋਣ, US ਸਰਫ ਹੋਏ, ਬ੍ਰਿਟਿਸ਼ ਪਾਰਲੀਮੈਂਟ ਹੋਏ, ਹੁਣ ਇਹ ਜੇ ਸਾਰਿਆਂ ਨੇ ਹੀ ਇੰਡੀਆ ਨੂੰ ਕੰਡੈਮ ਕੀਤਾ ਹੈ ਉਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਈ ਵੀ। ਔਰ ਜਿਹੜੀ ਵਾਇਲੈਂਸ ਸ਼ਰੇਆਮ 3 ਦਿਨ ਦਿੱਲੀ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ ਦੇ ਨੱਕ ਦੇ ਥੱਲੇ, ਔਰ ਜਿਹਨੂੰ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਦਿੱਲੀ 'ਚ ਜਿਹੜਾ ਮਾਈਨੋਰਟੀ ਕਮਿਸ਼ਨ ਦਾ ਚੇਅਰਪਰਸਨ ਹੈ ਉਸ ਦਾ ਕਹਿਣਾ ਹੈ ਕਿ 1500 ਤੋਂ 2000 ਜਿਹੜੇ ਗੁੰਡੇ ਨੇ ਉਹ ਬਾਹਰੋਂ ਲਿਆਂਦੇ ਗਏ। ਬਾਹਰੋਂ ਜ਼ਾਹਰ ਹੈ UP ਔਰ ਹਰਿਆਣਾ, ਜਿੱਥੇ ਦੋਨਾਂ 'ਚ ਜਿਹੜੀ ਹੈ BJP ਦੀ ਸਰਕਾਰ ਹੈ। ਔਰ 24 ਘੰਟੇ ਪਹਿਲਾਂ ਉਹਨਾਂ ਨੂੰ ਲੋਕਲ ਸਕੂਲਾਂ ਦੇ ਵਿੱਚ ਰੱਖਿਆ ਗਿਆ। ਫਿਰ ਉਹ ਪੂਰਾ ਕੈਲਕੂਲੇਟਡ ਸੀ ਕਿਹੜੇ ਮਹੱਲਿਆਂ ਤੇ ਅਟੈਕ ਕਰਨਾ ਹੈ, ਔਰ ਉਹਦੀ ਟਾਈਮਿੰਗ ਵੀ ਇਸ ਢੰਗ ਦੇ ਨਾਲ ਜਿਹਦੇ ਥੱਲੇ ਕਿ ਉਸ ਵੇਲੇ ਪ੍ਰੈਜ਼ੀਡੈਂਟ ਟਰੰਪ ਅਹਿਮਦਾਬਾਦ ਤੋਂ ਦਿੱਲੀ 'ਚ ਜਿਸ ਸ਼ਾਮ ਸਨ ਉਸ ਸ਼ਾਮ ਹੀ ਇਹ ਹਮਲਾ ਹੁੰਦਾ। ਸੋ ਇਹ ਉਹਦੇ 'ਚ ਯਵਾਰ ਸ਼ਾਹ ਕਹਿੰਦੇ ਨੇ ਕਿ ਇਹ ਦਾ ਐਂਡ ਆਫ ਇੰਡੀਆ ਰਿਟਨ ਬਾਈ ਖੁਸ਼ਵੰਤ ਸਿੰਘ ਬੁੱਕ ਇਜ਼ ਰੈਲੇਵੈਂਟ ਅੰਡਰ ਸ਼ੌਕਿੰਗ ਐਂਡ ਇਨਕਰੀਜ਼ਿੰਗ ਵਾਇਲੈਂਸ and oppression against Muslims, Sikhs, Christians and Dalits unleashed in India in the wake of the brutal illegal annexation of Jammu and Kashmir followed by the racist NRC and CAA laws. The nation, ਇਹ ਹੁਣ ਉਹਦੇ ਖੁਸ਼ਵੰਤ ਸਿੰਘ ਦੇ ਲਫ਼ਜ਼ ਉਹਨਾਂ ਨੇ ਕੋਟ ਕੀਤੇ ਨੇ, the nation was coming to an end, wrote Khushwant Singh, looking back on the violence of partition that he witnessed over half a century ago. He believed then and for years afterwards that he had seen the worst that India could do to herself, ਕਿ ਇਸ ਤੋਂ ਵਰਸਟ ਕੁਛ ਨਹੀਂ ਹੋ ਸਕਦਾ। ਔਰ ਇਹ ਉਹ ਪੀਰੀਅਡ ਸੀ, ਅੱਜ ਹੀ ਮੈਂ ਇੱਕ ਡਿਸਕਸ਼ਨ ਸੁਣ ਰਿਹਾ ਸੀ ਕਿ ਜੀ 47 'ਚ ਵੀ ਤਾਂ ਇਹ ਹੋਇਆ ਸੀ, ਔਰ ਇਹ ਗੱਲ ਸਾਹਮਣੇ ਆਈ, ਉਹਨੇ ਜਵਾਬ ਦਿੱਤਾ ਹੈ ਜਰਨਲਿਸਟ ਨੇ, ਉਹਨੇ ਕਿਹਾ ਜੀ ਉਸ ਵੇਲੇ ਬ੍ਰਿਟਨ ਦੇ 20,000 ਸੋਲਜਰ ਜਿਹੜੇ ਨੇ ਉਹ ਭਾਰਤ ਔਰ ਪਾਕਿਸਤਾਨ ਜਿੱਥੇ ਡਿਵੀਜ਼ਨ ਹੋਈ ਦੋਨਾਂ ਮੁਲਕਾਂ ਦੀ,
ਉੱਥੇ ਸਨ ਔਰ ਉਹਨਾਂ ਚੋਂ 17,000 ਜਿਹੜੇ ਨੇ ਉਹਨਾਂ ਨੇ ਪੈਕ ਕਰਕੇ ਵਾਪਸ ਆਉਣ ਦਾ ਇਮੀਡੀਏਟਲੀ ਫੈਸਲਾ। ਉਹਨਾਂ ਨੇ ਕਿਹਾ ਜੀ ਲੜਨਾ ਲੜੋ, ਮਰਨਾ ਮਰੋ। ਔਰ ਉਹਨਾਂ ਦੇ ਤਾਂ ਜਿਹੜੇ ਜਿੱਥੇ ਕਿਤੇ ਕੋਈ ਬੈਠੇ ਸੀ ਉਹ ਤਾਂ ਪਾਰਟੀਆਂ ਕਰ ਰਹੇ ਸੀ, ਸੋ ਉਹਨਾਂ ਨੇ ਕੋਈ ਇੰਟਰਵੀਨ ਨਹੀਂ ਕੀਤਾ। ਸੋ ਬੇਸ਼ੱਕ ਜੋ ਨਵੰਬਰ 84 ਚ ਹੋਇਆ ਜਾਂ 2002 ਚ ਹੋਇਆ ਜਾਂ ਹੁਣ ਦਿੱਲੀ ਚ ਹੋਇਆ, ਇਹਨੂੰ 47 ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿ ਜੀ ਉਦੋਂ ਵੀ ਤਾਂ ਨਹੀਂ ਅੰਗਰੇਜ਼ ਸੀ ਤਾਂ ਉਹਨਾਂ ਨੇ ਰੋਕਿਆ ਨਹੀਂ, ਕਿਉਂਕਿ ਉਹਨਾਂ ਦਾ ਇੰਟਰਸਟ ਖਤਮ ਹੋ ਗਿਆ ਸੀ। ਉਹਨਾਂ ਨੇ ਇੱਕ ਵੀ ਆਪਣਾ ਬ੍ਰਿਟਿਸ਼ ਸੋਲਜਰ ਨਹੀਂ ਮਰਵਾਇਆ। ਸੋ ਉਹਨਾਂ ਨੇ ਕਿਹਾ ਕਿ ਭਾਈ ਉਸ ਪੀਰੀਅਡ 'ਚ ਤਾਂ ਉਹ ਲੱਗਦਾ ਸੀ ਵੀ ਇਹ ਵਰਸਟ ਹੈ। Over the last few years, however, he had reason to feel the worst perhaps is still to come. In this fierce, uncompromising book, he shows what some wish to see, why it is entirely likely that India will come undone in the foreseeable future. ਜਿੱਧਰ ਨੂੰ ਹਾਲਾਤ ਜਾ ਰਹੇ ਨੇ, ਇਸ ਲਈ ਹਾਲਾਂ ਮੈਂ ਕੋਈ ਖੁਸ਼ਵੰਤ ਸਿੰਘ ਦਾ ਐਡਮਾਇਰਰ ਨਹੀਂ ਹੈ, ਮੈਨੂੰ ਪਤਾ ਹੈ ਉਹਨੇ ਵੀ ਵੇੜੇ ਸਿਰ ਕਈ ਵਾਰੀ ਉਹੀ ਕੁਛ ਕਿਹਾ ਜੋ ਵੇੜੇ ਦੇ ਹਾਕਮਾਂ ਨੂੰ ਸੂਟ ਕਰਦਾ ਸੀ। ਹਾਲਾਂ ਨਵੰਬਰ 84 ਦਾ ਜਿਹੜਾ ਜੂਨ 84 ਦੇ ਘੱਲੂਘਾਰੇ ਵੇਲੇ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਉਹਦੇ ਵੱਲੋਂ ਪਦਮ ਭੂਸ਼ਣ ਵਾਪਸ ਕਰਨਾ ਇੱਕ ਚੰਗਾ ਜੈਸਚਰ ਸੀ। ਲੇਕਿਨ ਉਸ ਤੋਂ ਬਾਅਦ ਜਿਵੇਂ ਵੱਡ ਗਿਣਤੀ ਹਿੰਦੂਆਂ ਨੇ ਰਿਐਕਟ ਕੀਤਾ ਤੇ ਉਹਨੇ ਫਿਰ ਆਪਣੇ ਆਪ ਨੂੰ, ਆਪਣੀ ਕੌਮ ਨੂੰ ਵੀ ਕਿਵੇਂ ਬਿਲਿਟਲ ਕੀਤਾ। ਇੱਕ ਥਾਂ ਤੇ ਉਹ ਕਹਿੰਦਾ ਕਿ ਆਈ ਐਮ ਏ ਸਿੱਖ ਬਾਈ ਐਕਸੀਡੈਂਟ ਜੀ, ਔਰ ਉਹਦਾ ਇਹ ਵੀ ਕਲੇਮ ਸੀ ਕਿ ਮੈਂ ਐਗਨੋਸਟਿਕ ਹੈ। ਹਾਲਾਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਇਹਦੇ ਬਾਵਜੂਦ ਖੁਸ਼ਵੰਤ ਸਿੰਘ ਵੱਡ ਗਿਣਤੀਆਂ ਦੀਆਂ ਅੱਖਾਂ ਦੇ ਵਿੱਚ ਸਿੱਖ ਹੀ ਰਿਹਾ, ਲੇਕਿਨ ਉਹਨੇ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਈਵਨ ਸਿੱਖੀ ਵਿਰਸੇ ਤੋਂ ਸ਼ਕਲ ਉਹਨੇ ਸਿੱਖਾਂ ਵਰਗੀ ਰੱਖੀ। ਲੇਕਿਨ ਅੱਗੋਂ ਉਹਦੀ ਔਲਾਦ ਉਹ ਰਾਹੁਲ ਸਿੰਘ ਹੋਏ ਜਾਂ ਦੂਜੇ ਹੋਣ, ਕਿਉਂਕਿ ਉਹਨੇ ਬਾਈ ਕਨਵਿਕਸ਼ਨ ਜਿਹੜੀ ਆ ਉਹ ਸਿੱਖੀ ਨਿਭਾਈ ਨਹੀਂ ਹੈ। ਫਿਰ ਵੀ ਮੈਂ ਇਹ ਕਹਿ ਰਿਹਾ ਕਿ ਇਸ ਕਿਸਮ ਦਾ ਬੰਦਾ ਵੀ ਜਿਹੜਾ ਭਾਰਤ ਦੇ ਬੜਾ ਗੁਣ ਗਾਣ ਵਾਲਾ, ਜਿਹੜਾ ਦਿੱਲੀ ਦੇ ਵਿੱਚ ਬੈਠ ਕੇ ਜਦ ਉਸ ਨੂੰ ਹਰ ਚੀਜ਼ ਨੂੰ ਡਿਫੈਂਡ ਕਰਨ ਵਾਲਾ ਸੀ, ਇੰਦਰਾ ਗਾਂਧੀ ਤੋਂ ਲੈ ਕੇ ਦੂਸਰੇ ਤੱਕ, ਉਹ ਵੀ ਅਲਟੀਮੇਟਲੀ ਇਸ ਨਤੀਜੇ ਤੇ ਪਹੁੰਚਿਆ। ਐਨਾਲਾਈਜ਼ਿੰਗ ਦਾ ਸ਼ੌਕਿੰਗ ਬਾਰਬੈਰਿਟੀ ਅਗੇਂਸਟ ਮੁਸਲਿਮਸ ਇਨ ਗੁਜਰਾਤ in 2002, the burning of Graham Staines and his children, demolishing historic Babri Mosque, the anti-Sikh massacre and genocide of 1984, and targeted killings by assumed terrorists in different parts of country, Khushwant Singh forced us to confront Hindu fascism that has made us among the most intolerant and brutal people on earth. कि भी ਅਸੀਂ ਬਿਲਕੁਲ ਉਹ ਲੋਕ ਬਣ ਗਏ हैं ਜਿਹੜੇ ਬਰੂਟਲ ਹੈ ਔਰ ਟੋਟਲੀ ਇਨਟੋਲਰੈਂਟ ਹੈ। The rising Hindu extremism by RSS, BJP threatens our democracy and everything else that we take for granted, with sections of the ruling coalition openly supporting the divisive and retrograde agenda of the Hindu fundamentalists. It's the very idea of a secular democratic India that is at stakes. ਔਰ ਉਹਨੇ ਕਨਕਲੂਡ ਕੀਤਾ ਫਿਰ ਉਹਦੀ ਖੁਸ਼ਵੰਤ ਸਿੰਘ ਦੀ ਕੋਟ ਦੇ ਨਾਲ ਹੀ, unless a miracle saves us, ਇਹ ਖੁਸ਼ਵੰਤ ਸਿੰਘ ਹੈ, until a miracle saves us, the country will break up. It will not be Pakistan or any other foreign power that will destroy us. We will commit harakari. harakari Japanese ਜ਼ਬਾਨ ਦਾ ਵਰਡ ਹੈ, ਜਿੱਥੇ ਕਿ ਉਹ ਆਪਣੇ ਆਪ ਨੂੰ ਕਿਲ ਕਰਦੇ ਨੇ, ਜਿਹਨੂੰ ਅਸੀਂ ਸੁਸਾਈਡ ਕਹਿੰਦੇ ਹਾਂ, ਆਪਣਾ ਆਪ ਖਤਮ ਕਰਦੇ ਨੇ। ਉਹਨੇ ਕਿਹਾ ਕਿ ਇਹ ਸਾਨੂੰ ਕੋਈ ਹੋਰ ਨਹੀਂ ਤਬਾਹ ਕਰੇਗਾ, ਪਾਕਿਸਤਾਨ ਵੀ ਨਹੀਂ, ਅਸੀਂ ਖੁਦ ਹੀ ਹਰਾਕਰੀ ਕਰਾਂਗੇ। ਔਰ ਇਸ ਸਾਰੇ ਦੇ ਉੱਤੇ ਮੈਂ ਸਮਝਦਾ ਹਾਂ ਕਿ ਵੀ ਅੱਜ ਉਹ ਸਿਚੁਏਸ਼ਨ ਜਿਹੜੀ ਖੁਸ਼ਵੰਤ ਸਿੰਘ ਨੇ ਖੁਦ ਹੀ 2002 ਦੇ ਵਿੱਚ ਪ੍ਰੈਡਿਕਟ ਕੀਤੀ, ਔਰ ਜ਼ਾਹਰ ਹੈ ਕਿ ਇਹ ਬਿਗਨਿੰਗ ਸੀ ਜਿਹਦੇ 'ਚ ਕਿ ਮੋਦੀ ਨੇ ਮੈਜੋਰਿਟੀ ਹਿੰਦੂਆਂ ਦੀ ਐਡਮੀਰੇਸ਼ਨ ਵਿਨ ਕੀਤੀ ਕਿ ਦੇਖੋ ਮੈਂ ਹੀ ਸਬਕ ਸਿਖਾ ਸਕਦਾ। ਔਰ ਉਹ ਉੱਥੋਂ ਲੈ ਕੇ 2014 ਤੱਕ ਪਹੁੰਚਦੇ ਆ, 12 ਸਾਲ ਬਾਅਦ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣ ਜਾਂਦਾ ਔਰ ਹੁਣ ਉਹ ਸੈਕੰਡ ਟਰਮ ਦੇ ਵਿੱਚ ਹੈ। ਉਹੀ ਮੋਦੀ ਅਮਿਤ ਸ਼ਾਹ ਦੀ ਜੋੜੀ, ਦੋ ਬਿੱਲਾ ਰੰਗਾ ਦੀ ਕਾਤਲਾਂ ਦੀ ਜੋੜੀ ਜਿਹੜੀ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਸੀ, ਉਹੀ ਹੁਣ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਨੇ। ਔਰ ਉਹਨਾਂ ਨੇ ਜੋ ਕੁਛ ਖੇਡ ਇਸ ਆਪਣੀ ਸੈਕੰਡ ਟਰਮ ਦੇ ਪਹਿਲੇ 7-8 ਮਹੀਨੇ ਦੇ ਵਿੱਚ ਹੀ ਪਾਇਆ, ਜ਼ਾਹਰ ਹੈ ਕਿ ਇਹ ਗੱਲ ਪੁਆਇੰਟ ਆਊਟ ਕਰ ਰਹੀ ਹੈ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ 5 ਮਾਰਚ ਦਾ ਦਿਨ ਹੈ ਔਰ 5 ਅਗਸਤ ਨੂੰ ਆਲਮੋਸਟ 7 ਮਹੀਨੇ ਪਹਿਲਾਂ ਕਸ਼ਮੀਰ ਦੇ ਵਿੱਚ
ਆਰਟੀਕਲ 370 ਖਤਮ ਕਰਨ ਦਾ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਕੀਤਾ ਮਤਾ ਸੀ, ਉਦੋਂ ਕਿਸੇ ਨੇ ਕਿਹਾ ਸੀ, ਸਿਆਣੇ ਬੰਦੇ ਨੇ, ਕਿ ਤੁਸੀਂ ਤਾਂ ਇਹ ਸਮਝਦੇ ਹੋ ਕਿ ਤੁਸੀਂ ਕਸ਼ਮੀਰ ਨੂੰ ਭਾਰਤ ਬਣਾ ਦਿੱਤਾ ਹੈ, ਜੀ ਪਰ ਤੁਸੀਂ ਭਾਰਤ ਨੂੰ ਕਸ਼ਮੀਰ ਬਣਾ ਦਿੱਤਾ ਹੈ। ਸੋ ਮੈਂ ਸਮਝ ਰਿਹਾ ਕਿ ਅੱਜ ਜੇ ਅਸੀਂ 7 ਮਹੀਨੇ ਬਾਅਦ ਦੇਖੀਏ, ਕਿਉਂਕਿ ਉਹ ਇੱਕ ਇਸ ਕਿਸਮ ਦਾ ਫੈਸਲਾ ਸੀ, 1 ਮਿਲੀਅਨ ਫੌਜ ਰੱਖ ਕੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ, ਔਰ 7 ਮਹੀਨੇ ਬਾਅਦ ਵੀ ਕਸ਼ਮੀਰ ਦੇ ਵਿੱਚ ਡਰਾਮੇਬਾਜ਼ੀ ਹੋ ਰਹੀ ਹੈ ਕਿ ਜੇ ਇੰਟਰਨੈਟ ਖੋਲ ਦਿੱਤਾ ਹੈ, ਉਹ 2G ਲਾਇਆ ਹੋਇਆ ਹੈ, ਲੋਕ ਜਿਹੜੇ ਨੇ ਨਾ ਮੈਸੇਜ ਭੇਜ ਸਕਦੇ ਨੇ ਨਾ ਮੈਸੇਜ ਰਿਟਰੀਵ ਕਰ ਸਕਦੇ ਨੇ। ਔਰ ਇਸ ਸਾਰੇ ਦੇ ਨਾਲ ਨਾਲ ਜੋ ਕੁਛ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਿਹਾ, ਅਸੀਂ 10 ਦਸੰਬਰ ਨੂੰ ਦੇਖਦੇ ਹਾਂ CAA ਨੂੰ ਜਿਵੇਂ ਜਿਸ ਅੰਦਾਜ਼ ਦੇ ਵਿੱਚ ਪਾਸ ਕਰਵਾਇਆ ਗਿਆ ਹੈ, ਜਿਵੇਂ ਈਵਨ ਰੀਜਨਲ ਪਾਰਟੀਆਂ ਨੂੰ ਵੀ ਧੂ ਘੜੀਸ ਕੇ ਕਸ਼ਮੀਰ ਦੇ ਮੁੱਦੇ ਵੇਲੇ ਆਪਣੇ ਨਾਲ ਲਾਇਆ ਗਿਆ ਸੀ, ਇੱਧਰ ਵੀ ਲਾਇਆ ਗਿਆ ਇੰਡੀਵਿਜੂਅਲ, ਹਾਲਾਂਕਿ ਹਰ ਕੋਈ ਆਪਣੀ ਬੋਲੀ ਬੋਲ ਰਿਹਾ। ਲੇਕਿਨ ਉਸ ਤੋਂ ਬਾਅਦ ਦਿੱਲੀ ਦਾ ਸ਼ਾਹੀਨ ਬਾਗ ਹੋਏ, ਦਿੱਲੀ ਦਾ ਚਾਂਦ ਬਾਗ ਹੋਏ, ਦਿੱਲੀ ਦੀ ਜਾਮੀਆ ਆਬਾਦੀ ਹੋਏ, ਬਜਾਏ ਇਸ ਦੇ ਕਿ 2.5 ਮਹੀਨੇ ਤੋਂ ਜਿਹੜੀਆਂ ਬੀਬੀਆਂ ਸਰਦੀ ਦੇ ਵਿੱਚ ਭਰਪੂਰ ਉੱਥੇ ਬੈਠ ਕੇ ਪੀਸਫੁਲ ਪ੍ਰੋਟੈਸਟ ਕਰ ਰਹੀਆਂ, ਉਹਨਾਂ ਦੇ ਨਾਲ ਕੋਈ ਗੱਲਬਾਤ ਦਾ ਸਿਲਸਿਲਾ ਹੁੰਦਾ। 90 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਚੱਲ ਰਿਹਾ ਸੀ, ਜਿਵੇਂ ਅਨਲੀਸ਼ ਕੀਤਾ ਗਿਆ ਗੁੰਡਿਆਂ ਨੂੰ ਮੁਸਲਮਾਨਾਂ ਦੀਆਂ ਆਬਾਦੀਆਂ ਦੇ ਵਿੱਚ, ਕਿਵੇਂ ਕਿਸ ਅੰਦਾਜ਼ ਦੇ ਵਿੱਚ, ਔਰ ਜਿਹੜੇ ਉਹਨਾਂ ਦੇ ਵਿੱਚ ਜ਼ਖਮੀ ਜਿਹੜੇ ਮਰੇ ਨੇ 50 ਤੋਂ ਜ਼ਿਆਦਾ, ਉਹਨਾਂ ਚੋਂ 80% ਗੋਲੀ ਨਾਲ ਮਰੇ ਨੇ ਜੀ, ਜਿਹੜੇ 400 ਦੇ ਕਰੀਬ ਜ਼ਖਮੀ ਨੇ 200 ਤੋਂ ਜ਼ਿਆਦਾ ਗੋਲੀਆਂ ਦੇ ਨਾਲ। ਹੁਣ ਪੁਲਿਸ ਨੇ ਤਾਂ ਗੋਲੀ ਚਲਾਈ ਨਹੀਂ ਹੈ। ਇੰਨੇ ਹਥਿਆਰ, ਇੰਨੀਆਂ ਗੋਲੀਆਂ, ਇਸ ਕਿਸਮ ਦੀ ਜਾਣਕਾਰੀ ਕਿ ਮੁਸਲਮਾਨ ਦੀ ਦੁਕਾਨ ਸੜ ਰਹੀ ਹੈ, ਉਹਦਾ ਕਾਰੋਬਾਰ ਹਿੰਦੂ ਦੀ ਕਾਇਮ ਹੈ, ਹਾਲਾਂਕਿ ਕੁਝ ਥਾਵਾਂ ਤੇ ਦੋਨਾਂ ਦੂਸਰਿਆਂ ਦਾ ਵੀ ਨੁਕਸਾਨ ਹੋਇਆ। ਹੁਣ ਇਹ ਸਾਰਾ ਪਾਰਟ ਹੈ, ਮੈਂ ਸਮਝਦਾ ਹਾਂ ਵੀ ਜੇ ਹੁਣ ਬੇਸ਼ੱਕ ਖਮੀਨੀ ਨੇ, ਔਰ ਇੱਕ ਵੱਡੀ ਗੱਲ ਹੈ, ਮੈਂ ਸਮਝਦਾ ਵੀ ਨਾ ਸਾਰੇ OIC ਦੀ ਤਾਂ ਫੁਸਫੁਸੀ ਜਿਹੀ ਸਟੇਟਮੈਂਟ ਹੈ, ਕਿਉਂਕਿ ਆਲਰੇਡੀ ਸਾਊਦੀ ਅਰੇਬੀਆ ਹੋਏ, UAE ਹੋਏ, ਉਹ ਤਾਂ ਪਤਾ ਨਹੀਂ ਆਪ ਕਾਣੇ ਹੋਏ ਨੇ, ਜਾਂ ਇਹਨਾਂ ਨੇ ਕਾਣੇ ਕੀਤੇ ਨੇ, ਜਾਂ ਇਹਨਾਂ ਦੇ ਹਰਮਾਂ 'ਚ ਰਾਧਾ ਸ਼ੀਲਾ ਬੈਠੀਆਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ 4-5 ਦਿਨ ਦੇ ਵਿੱਚ ਤੀਸਰੀ ਵਾਰ, ਔਰ ਖਮੀਨੀ ਦਾ ਇਸ ਲੈਵਲ ਤੇ ਜਾ ਕੇ ਪ੍ਰੋਟੈਸਟ, ਕਿਉਂਕਿ ਈਰਾਨ ਨੂੰ ਭਾਰਤ ਆਪਣੇ ਕਰੀਬੀ ਦੇਸ਼ਾਂ ਦੇ ਦੋਸਤਾਂ ਦੇ ਤੌਰ ਤੇ ਦੇਖਦਾ ਹੈ। ਔਰ ਗੱਲ ਤਾਂ ਬੜੀ ਸਿੰਪਲ ਹੈ, ਅਜੇ ਵੀ ਬਿਆਨਬਾਜ਼ੀ ਹੈ। ਔਰ ਜਿਵੇਂ ਅੱਜ ਮੈਂ ਆਪਣੀ ਵੀਕਲੀ ਲਿਖਤ ਦੇ ਵਿੱਚ, ਵੀਕਲੀ ਕਾਲਮ ਦੇ ਵਿੱਚ ਮੈਂ ਲਿਖਿਆ ਕਿ ਵੀ ਜਿਹੜਾ ਤੇਲ ਉੱਥੇ ਇਸਤੇਮਾਲ ਹੋਇਆ ਦੁਕਾਨਾਂ ਨੂੰ, ਘਰਾਂ ਨੂੰ ਅੱਗ ਲਾਉਣ ਲਈ ਔਰ ਮੁਸਲਮਾਨਾਂ ਨੂੰ ਸਾੜਨ ਲਈ, ਉਹ ਸਾਊਦੀ ਅਰੇਬੀਆ ਤੇ ਈਰਾਨ ਦਾ, ਕਿਉਂਕਿ ਈਰਾਨ ਦੇ ਉੱਤੇ ਅਮਰੀਕਾ ਨੇ ਪਾਬੰਦੀਆਂ ਵੀ ਲਾਈਆਂ, ਪਰ ਇੰਡੀਆ ਨੇ ਕਿਹਾ ਨਹੀਂ ਜੀ, ਅਸੀਂ ਸਾਡਾ 35 ਜਾਂ 40% ਕਰੂਡ ਆਇਲ ਦਾ ਸੋਰਸ ਜਿਹੜਾ ਈਰਾਨ ਹੈ, ਸਾਨੂੰ ਐਕਸੈਪਸ਼ਨ ਦੇ ਦਿਓ, ਚਾਬਹਾਰ ਪੋਰਟ ਬਣਾਉਣ ਲਈ ਵੀ ਐਕਸੈਪਸ਼ਨ ਲਈ। ਲੇਕਿਨ ਉਹੀ ਤੇਲ ਜਿਹੜਾ ਹੈ ਉਹ ਉਹਨਾਂ ਦੇ ਹੀ ਮੁਸਲਮਾਨ ਭਰਾਵਾਂ ਨੂੰ ਸਾੜਨ ਦੇ ਲਈ ਵਰਤਿਆ ਜਾਂਦਾ ਹੈ। ਜੇ ਸੱਚਮੁੱਚ ਮੁਸਲਮਾਨ ਮੁਲਕਾਂ 'ਚ, ਔਰ ਸਾਊਦੀ ਅਰੇਬੀਆ ਔਰ ਈਰਾਨ ਮੈਂ ਖਾਸ ਤੌਰ ਤੇ ਕਹਾਂਗਾ, ਕਿਉਂਕਿ ਇਹੀ ਜ਼ਿਆਦਾ ਤੇਲ ਸਪਲਾਈ ਕਰਦੇ ਨੇ ਭਾਰਤ ਨੂੰ, ਜੇ ਟੈਂਪਰੇਰੀਲੀ 2 ਹਫ਼ਤੇ ਲਈ ਤੇਲ ਬੰਦ ਕਰ ਦੇਣ ਤੇ ਇਹਨਾਂ ਦੇ ਗੋਡੇ ਜਿਹੜੇ ਟਿਕ ਜਾਣਗੇ ਜ਼ਮੀਨ ਦੇ ਉੱਤੇ ਇਹਨਾਂ ਦੇ ਸਾਹਮਣੇ, ਔਰ ਅਕਲ ਆ ਜਾਏਗੀ ਕਿ ਭਾਈ ਕੀ ਕਰਨਾ। ਲੇਕਿਨ ਮੈਂ ਫਿਰ ਵੀ ਇਹ ਸਮਝਦਾ ਹਾਂ ਕਿ ਭਾਈ ਜਿਹੜਾ ਪਾਰਟ ਬੇਸ਼ੱਕ ਮੌਤਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਨੇ, ਉਹਨਾਂ ਲਈ ਸਾਡੇ ਕੋਲ ਹਮਦਰਦੀ ਦੇ ਲਫ਼ਜ਼ਾਂ ਤੋਂ ਬਿਨਾਂ ਕੁਝ ਨਹੀਂ ਹੈ ਜੀ, ਪਰ ਇਹ ਦੋਨੋਂ ਹੀ, ਇੱਕ ਪਾਸੇ ਉਹਨਾਂ ਦੀ ਦਿਲਵਦੀ, ਔਰ ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਇਹ ਜਿਹੜਾ ਇੰਪਲੀਮੈਂਟ ਹੋ ਰਿਹਾ ਹੈ, ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦਾ ਅੱਜ ਅਗਲੀ ਚਿਹਰਾ ਦੁਨੀਆ ਭਰ ਦੇ ਅੰਦਰ ਜਿਹੜਾ ਹੈ ਉਹ ਬੇਨਕਾਬ ਹੋਇਆ। ਔਰ ਜਿਹੜੇ ਐਗਜ਼ੈਕਟ ਸ਼ਬਦ ਮਿਸਟਰ ਖਮੀਨੀ ਨੇ ਕਹੇ ਨੇ ਅੰਗਰੇਜ਼ੀ ਦੇ ਵਿੱਚ ਹੈ, ਔਰ ਉਹਦੇ 'ਚ ਉਹਨਾਂ ਨੇ ਇੰਡੀਅਨ ਮੁਸਲਿਮਸ ਇਨ ਡੇਂਜਰ, ਇਹ ਆਪਣੇ ਟਵੀਟ ਦੇ ਨਾਲ ਟਵੀਟ ਕੀਤਾ ਹੈ, ਇਹ ਨਾਲ ਕਿ ਇੰਡੀਅਨ ਮੁਸਲਿਮਸ ਇਨ ਡੇਂਜਰ। ਇਹ ਇਕੱਲੀ ਦਿੱਲੀ ਦੇ ਮੁਸਲਮਾਨਾਂ ਦੀ ਗੱਲ ਨਹੀਂ ਹੈ, ਇਹ 20 ਕਰੋੜ ਮੁਸਲਮਾਨਾਂ ਦੀ ਆਵਾਜ਼ ਦੀ ਗੱਲ ਹੈ। The hearts of Muslims, or a tweet exact hai, the hearts of Muslims all over the world are grieving over the massacre of Muslims in India. The government of India should confront extremist Hindus and their parties and stop the massacre of Muslims in order to prevent India's isolation from the world of Islam. ਇਹ ਬਹੁਤ ਸਟਰੋਂਗ ਵਾਰਨਿੰਗ ਹੈ ਕਿ ਇਸ ਵੇਲੇ ਦੁਨੀਆ ਭਰ ਦੇ ਮੁਸਲਮਾਨ
ਉਹਨਾਂ ਦੇ ਦਿਲ ਭਾਰਤ ਦੇ ਮੁਸਲਮਾਨਾਂ ਦਾ ਜੋ ਕਤਲੇਆਮ ਹੋਇਆ ਉਸ ਦੇ ਨਾਲ ਦੁੱਖ ਨਾਲ ਭਰੇ ਹੋਏ ਨੇ। ਗ੍ਰੀਵਿੰਗ ਓਵਰ ਦਾ ਗਵਰਨਮੈਂਟ, ਜਿਹੜੀ ਭਾਰਤ ਦੀ ਸਰਕਾਰ ਹੈ, ਉਹ ਅੱਤਵਾਦੀ ਹਿੰਦੂ ਜਿਹੜੇ ਨੇ ਉਹਨਾਂ ਦਾ ਮੁਕਾਬਲਾ ਕਰੇ, ਉਹਨਾਂ ਨੂੰ ਕਨਫਰੰਟ ਕਰੇ, ਜਵਾਬਦੇਹ ਬਣਾਏ। ਔਰ ਜਿਹੜੀਆਂ ਪਾਰਟੀਆਂ ਇਸ ਅੱਤਵਾਦ 'ਚ ਯਕੀਨ ਰੱਖਦੀਆਂ, ਜ਼ਾਹਰ ਹੈ RSS ਔਰ ਹਿੰਦੂ ਮਹਾਸਭਾ ਔਰ ਬਜਰੰਗ ਦਲ ਔਰ ਦੂਜਾ, ਐਂਡ ਸਟਾਪ ਦਾ ਮੈਸੈਕਰ ਆਫ ਮੁਸਲਿਮਸ, ਔਰ ਇਹ ਬੰਦ ਕਰੋ ਇਹ ਮੁਸਲਮਾਨਾਂ ਦਾ ਕਤਲੇਆਮ in order to prevent India's isolation from the world of Islam। ਇਹ ਵਾਰਨਿੰਗ ਹੈ ਕਿ ਜੇ ਇਹ ਤੁਸੀਂ ਬੰਦ ਨਾ ਕੀਤਾ ਤੇ ਇਸਲਾਮਿਕ ਦੁਨੀਆ ਨਾਲੋਂ ਤੁਸੀਂ ਜਿਹੜਾ ਅਲੱਗ ਥਲੱਗ ਤੁਹਾਨੂੰ ਕਰ ਦਿੱਤਾ ਜਾਏਗਾ। ਹੁਣ ਜ਼ਾਹਰ ਹੈ ਇਸ ਅਲੱਗ ਥਲੱਗ ਦਾ ਕੀ ਮਤਲਬ ਹੈ। ਸੋ ਇਹ ਬੜੀ ਸਟਰੋਂਗ ਸਟੇਟਮੈਂਟ ਹੈ ਔਰ ਇਸ ਦੇ ਉੱਤੇ ਅਜੇ ਇੰਡੀਅਨ ਗਵਰਨਮੈਂਟ ਨੇ ਰਿਐਕਟ ਨਹੀਂ ਕੀਤਾ। ਹਾਲਾਂਕਿ ਜਦੋਂ ਉਹਨਾਂ ਦੇ ਫੋਰਨ ਮਿਨਿਸਟਰ ਜਾਵੇਦ ਜ਼ਰੀਫ ਨੇ ਬਿਆਨ ਦਿੱਤਾ ਸੀ ਤੇ 2 ਦਿਨ ਪਹਿਲਾਂ ਉਹਨਾਂ ਦੇ ਐਮਬੈਸਡਰ ਨੂੰ ਸੱਦ ਕੇ ਫੋਰਨ ਆਫਿਸ ਦੇ ਵਿੱਚ ਇੰਡੀਆ ਨੇ ਪ੍ਰੋਟੈਸਟ ਕੀਤਾ ਔਰ ਇਸ ਸਾਰੇ ਦੇ ਵਿੱਚ ਇਮਰਾਨ ਖਾਨ ਹੋਰਾਂ ਨੇ ਇਸ ਦੇ ਉੱਤੇ ਸ਼ੁਕਰੀਆ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਵੀ ਮੁਸਲਿਮ ਵਰਲਡ ਦੇ ਵਿੱਚੋਂ ਹੁਣ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ। ਮੋਰ ਵਾਇਸਸ ਆਰ ਬੀਇੰਗ ਰੇਜ਼ਡ ਇਨ ਦਾ ਵੈਸਟ ਐਜ਼ ਵੈਲ, ਕੰਡੈਮਿੰਗ ਹਿੰਦੂ ਸੁਪਰੀਮੇਸ ਮੋਦੀਜ਼ ਰਜੀਮ, Modi regime's massacre of Muslims in India and Kashmir and Indian occupied Jammu and Kashmir। ਫਿਰ ਅਸੀਂ ਦੇਖਦੇ ਹਾਂ ਕਿ ਵੀ OIC ਦੀ ਸਟੇਟਮੈਂਟ ਇਸ ਦੇ ਨਾਲ ਰਿਲੇਟਡ ਹੈ। The OIC calls on Indian authorities to bring the instigators and perpetrators of these acts of anti-Muslim violence to justice and to ensure the safety and security of its Muslim citizens and the protection of Islamic holy places across the country। ਕਿਉਂਕਿ ਮਸੀਤਾਂ ਦੀ ਬੇਹਰਮਤੀ ਕੀਤੀ ਗਈ ਹੈ, ਝੰਡਾ ਜਿਹੜਾ ਜਾ ਕੇ ਹਿੰਦੂਤਵਾ ਦਾ ਲਾਇਆ ਗਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਵਾਇਲੈਂਸ ਨੂੰ ਭੜਕਾਉਣ ਵਾਲੇ ਔਰ ਇਸ ਦੀ ਸ਼ੁਰੂਆਤ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਜਵਾਬਦੇਹ ਬਣਾਇਆ ਜਾਏ ਔਰ ਭਾਰਤ ਦੇ ਸਾਰੇ ਮੁਸਲਮਾਨਾਂ ਦੀ ਜਿਹੜੀ ਸੇਫਟੀ ਹੈ ਉਹਨੂੰ ਯਕੀਨੀ ਬਣਾਇਆ ਜਾਏ ਔਰ ਇਸਲਾਮ ਦੇ ਜਿਹੜੇ ਮਜ਼ਹਬੀ ਮੁਕਾਮ ਨੇ ਉਹਨਾਂ ਨੂੰ ਸੇਫ ਕੀਤਾ ਜਾਏ। ਔਰ ਇਸੇ ਤਰ੍ਹਾਂ ਜਿਹੜਾ ਇਸ ਦੇ ਉੱਤੇ ਮਲੇਸ਼ੀਆ ਦਾ ਔਰ ਤੁਰਕੀ ਦਾ ਵੀ, ਤੁਰਕੀ ਦੇ ਤਾਂ ਜਿਹੜੇ ਨੇ ਪ੍ਰੈਜ਼ੀਡੈਂਟ ਮਿਸਟਰ ਅਰਦੋਆਨ, ਉਹਨਾਂ ਦੀ ਸਟੇਟਮੈਂਟ ਨੂੰ AFP ਨੇ ਕੋਟ ਕੀਤਾ। ਭਾਰਤ ਇੱਕ ਐਸਾ ਦੇਸ਼ ਬਣ ਗਿਆ ਜਿੱਥੇ ਵੱਡੇ ਪੈਮਾਨੇ ਤੇ ਜੈਨੋਸਾਈਡ ਹੋ ਰਿਹਾ। ਕਿਉਂ ਜਿਹਾ ਜੈਨੋਸਾਈਡ? ਮੁਸਲਮਾਨਾਂ ਦਾ। ਕੌਣ ਕਰ ਰਿਹਾ ਹੈ? ਹਿੰਦੂ। ਸੋ ਅਰਦੋਗਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਕੀ ਚੱਲ ਰਿਹਾ ਔਰ ਇਸ ਦੇ ਨਾਲ ਹੀ ਤੁਰਕੀ ਦੇ ਖਿਲਾਫ ਤਾਂ ਇਹਨੇ ਰਵੀਸ਼ ਕੁਮਾਰ ਨੇ ਕਿਹਾ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਕੀ ਚੱਲ ਰਿਹਾ ਔਰ ਇੰਟਰਵੀਨ ਨਾ ਕਰੋ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ 43rd ਸੈਸ਼ਨ ਦੇ ਵਿੱਚ UN 'ਚ ਜਿਹੜੀ UN ਹਿਊਮਨ ਰਾਈਟਸ ਕਾਉਂਸਲ ਦੀ ਪ੍ਰਮੁੱਖ ਹੈ ਮਿਸ਼ੇਲ ਬਾਚਲੀਤ ਜੈਰੀਆ ਜੀ, ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਵੀ ਪੈਟੀਸ਼ਨ ਕੀਤੀ ਹੈ। US ਸਰਫ ਨੇ ਇਸ ਦੇ ਉੱਤੇ ਕਾਫੀ ਸਟਰੋਂਗ ਦੁਬਾਰਾ ਫਿਰ ਟਵੀਟ ਕੀਤਾ ਹੈ। US surf is alarmed by reports of deadly mob violence targeting Muslims in New Delhi, India, and urges the Modi government to rein in mobs and protect religious minorities and others who have been targeted। ਕਿ ਵੀ ਉੱਥੇ ਭੀੜਾਂ ਨੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਕੀਤੀ ਹੈ ਔਰ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਗੁੰਡਾ ਭੀੜਾਂ ਤੇ ਕਾਬੂ ਪਾਓ ਔਰ ਜਿਹੜੇ ਘੱਟ ਗਿਣਤੀਆਂ ਦੇ ਅਕਲੀਤਾਂ ਦੇ ਮਜ਼ਹਬੀ ਥਾਂ ਨੇ ਉਹਨਾਂ ਨੂੰ ਸੁਰੱਖਿਅਤ ਕਰੋ। ਸੋ ਕੁੱਲ ਮਿਲਾ ਕੇ ਇਹ ਇੱਕ ਪੋਜ਼ਿਟਿਵ ਪਾਰਟ ਹੈ। ਲੇਕਿਨ ਭਾਰਤ ਦੇ ਵਿੱਚ ਜਿਹੜੀ ਪਰਸੀਕਿਊਸ਼ਨ ਦਾ ਦੌਰ ਹੈ ਉਹ ਬਰਾਬਰ ਚੱਲ ਰਿਹਾ ਹੈ ਕਿਸੇ ਨਾ ਕਿਸੇ ਬਹਾਨੇ ਨਾਲ। ਜਾਵੇਦ ਅਖਤਰ, ਇਸ ਦਾ ਜ਼ਿਕਰ ਅਸੀਂ ਅੱਗੇ ਵੀ ਕੀਤਾ ਸੀ, ਕੈਫੇ ਆਜ਼ਮੀ ਦਾ ਸਨ ਇਨ ਲਾ, ਸ਼ਬਾਨਾ ਆਜ਼ਮੀ ਦਾ ਹਸਬੈਂਡ, ਆਪਣੀ ਕੈਪੈਸਿਟੀ ਦੇ ਵਿੱਚ ਬੜਾ ਅੱਛਾ ਸਕ੍ਰਿਪਟ ਰਾਈਟਰ, ਪੋਇਟ ਜੀ, ਪਾਕਿਸਤਾਨ ਦੇ ਆਈਡੀਏ ਦਾ ਖੁੱਲ੍ਹ ਕੇ ਵਿਰੋਧੀ, ਪਾਕਿਸਤਾਨ ਦੀ ਸਰਜ਼ਮੀਨ ਤੇ ਖਲੋ ਕੇ ਵੀ ਟਾਕ ਸ਼ੋਅ 'ਚ ਉਹਨੇ ਕਿਹਾ ਕਿ ਇਹਦੇ ਬਾਰੇ ਗੱਲ ਵੀ ਨਾ ਕਰੋ, ਸਾਡਾ ਇਹ ਵਤਨ ਹੈ। ਔਰ ਹੁਣ ਜਦੋਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਔਰ ਉਸ ਤੋਂ ਬਾਅਦ ਕੇਸ ਤਾਂ ਜਾਂ ਦੋਸ਼ੀਆਂ ਨੂੰ ਤਾਂ ਕੀ ਫੜਨਾ ਸੀ, ਅਦਾਲਤਾਂ ਨੇ ਵੀ ਕਿਵੇਂ ਡਿਲੀ ਡੈਲੀ ਕੀਤਾ। ਤਾਹਿਰ ਹਸਨ ਨਾਂ ਦਾ ਜਿਹੜਾ ਮਿਊਨਿਸਪਲ ਕਮਿਸ਼ਨਰ ਆਮ ਆਦਮੀ ਪਾਰਟੀ ਦਾ, ਉਹਨੂੰ ਪਾਰਟੀ ਨੇ ਵੀ ਕੱਢਿਆ ਔਰ ਹਾਲਾਂ ਆਪਣੇ ਘਰ ਵੀ ਨਹੀਂ ਸੀ, ਪਰ ਇਹ ਬਹਾਨਾ ਬਣਾ ਕੇ ਜੀ ਉਹਨੇ ਘਰ ਦੇ ਕੋਠੇ ਦੇ ਉੱਤੇ ਜਿਹੜਾ ਉਹ ਇੱਟਾਂ ਔਰ ਪੈਟਰੋਲ ਇਕੱਠਾ ਕੀਤਾ ਸੀ, ਉਹਦੇ ਖਿਲਾਫ ਕੇਸ ਰਜਿਸਟਰ ਕੀਤਾ। ਔਰ ਇਸ ਦੇ ਉੱਤੇ ਜਿਹੜਾ ਜਾਵੇਦ ਅਖਤਰ ਨੇ ਟਵੀਟ ਕੀਤਾ ਸੀ 27 ਫਰਵਰੀ ਨੂੰ, ਸੋ ਮੈਨੀ ਕਿਲਡ, ਸੋ ਮੈਨੀ ਇੰਜਰਡ, ਸੋ ਮੈਨੀ ਹਾਊਸਿਸ ਬਰਨਡ, so many shops looted, so many people turned destitute, but police has sealed
only one house and looking for his honor. Incidentally, his name is Tahir. Hats off to consistency of the Delhi police. ਇੰਨੇ ਮਾਰੇ ਗਏ, ਇੰਨੇ ਬਰਬਾਦ ਹੋ ਗਏ, ਇੰਨੇ ਬੇਘਰ ਹੋ ਗਏ, ਇੰਨੇ ਜ਼ਖਮੀ ਨੇ ਔਰ ਇੰਨੀਆਂ ਦੁਕਾਨਾਂ ਲੁੱਟੀਆਂ ਗਈਆਂ ਔਰ ਪਰ ਪੁਲਿਸ ਨੂੰ ਇੱਕੋ ਹੀ ਤਾਹਿਰ ਹੁਸੈਨ ਮਿਲਿਆ ਜਿਹਦਾ ਘਰ ਸੀਲ ਕਰ ਦਿੱਤਾ ਤਾਂ ਉਹਨੂੰ ਪੁਲਿਸ ਲੱਭ ਰਹੀ ਹੈ। ਉਹਨਾਂ ਨੇ ਕਿਹਾ ਜੀ ਸਲਾਮ ਦਿੱਲੀ ਪੁਲਿਸ ਨੂੰ। ਹੁਣ ਇਹ ਇੱਕ ਵਿਅੰਗ ਹੈ ਔਰ ਇੱਕ ਇੰਟੈਲੈਕਚੁਅਲ ਇਹੀ ਕਹਿ ਸਕਦਾ ਹੈ ਕਿ ਭਾਈ ਇਸ ਤੋਂ ਵੱਡਾ ਬਾਇਸ ਕੀ ਹੋ ਸਕਦਾ ਹੈ। ਤੇ ਅੱਜ ਇਹ ਖਬਰ ਹੈ ਕੇਸ ਫਾਈਲਡ ਅਗੇਂਸਟ ਲਿਰਿਸਿਸਟ ਜਾਵੇਦ ਅਖਤਰ ਇਨ ਬਿਹਾਰ ਕੋਰਟ ਬਾਈ ਹਿਜ਼ ਰਿਮਾਰਕਸ ਔਨ ਡੈਲੀ ਰਾਈਟਸ ਕਿ ਦਿੱਲੀ ਦੇ ਬਿਹਾਰ ਦੇ ਇੱਕ ਵਕੀਲ ਨੇ ਬੇਗੂਸਰਾਏ 'ਚ ਜਿਹੜਾ ਉਹ ਕੇਸ ਰਜਿਸਟਰ ਕੀਤਾ। ਕੋਈ ਅਮਿਤ ਕੁਮਾਰ ਨਾਂ ਦਾ ਐਡਵੋਕੇਟ ਹੈ ਜਿਹਨੇ ਇਹ ਕਿਹਾ ਕਿ ਵੀ ਇਹ ਅਖਤਰ's remarks were seditious and promoted religious hatred ਕਿ ਇਹ ਦੇਸ਼ ਧਰੋਹ ਹੈ ਔਰ ਇਹ ਮਜ਼ਹਬੀ ਨਫ਼ਰਤ ਨੂੰ ਪੈਦਾ ਕਰ ਰਿਹਾ ਹੈ। ਪੰਜਾਬ ਦੇ ਵਿੱਚ RSS ਪੂਰਾ ਅਟੈਂਪਟ ਕਰ ਰਹੀ ਹੈ ਕਿ ਇਸ ਗੱਲ ਨੂੰ ਕਿਤੇ ਨਾ ਕਿਤੇ ਝਗੜੇ 'ਚ ਬਦਲਿਆ ਜਾਏ ਪਰ ਪੰਜਾਬ 'ਚ ਜਿਵੇਂ ਸਿੱਖ ਇਕੱਲੇ ਦਿੱਲੀ 'ਚ ਨਹੀਂ, ਦਿੱਲੀ 'ਚ ਤਾਂ ਮੈਦਤ ਹਿਊਮੈਨਿਟੇਰੀਅਨ ਕੀਤਾ ਹੈ, ਪੰਜਾਬ 'ਚੋਂ ਡਟ ਕੇ ਖੜੇ ਨੇ ਔਰ RSS ਨੂੰ ਚੈਲੰਜ ਕਰ ਰਹੇ ਨੇ ਔਰ ਗੁੱਡਵਿਲ ਚਾਰ ਚਫੇਰੇ ਹੈ। ਸਗੋਂ ਮਾਲਵਾ ਰੀਜਨ ਦੇ ਵਿੱਚ ਇੱਕ ਮੁਸਲਮਾਨ ਦੂਲਹਾ ਔਰ ਉਹਦੇ ਬਰਾਤੀ ਉਹਨਾਂ ਨੇ ਪੱਗ ਬੰਨ ਕੇ ਪੂਰੀ ਦਸਤਾਰ ਸਜਾ ਕੇ ਉਹ ਆਪਣਾ ਨਿਕਾਹ ਕਰਨ ਗਿਆ ਔਰ ਉਹਨੇ ਕਿਹਾ, ਇਹ ਖਬਰ ਵੀ ਸਾਰੇ ਟ੍ਰਿਬਿਊਨ ਸਮੇਤ ਦਰਸ਼ਕ ਸਕਰੀਨ ਤੇ ਵੀ ਦੇਖ ਸਕਦੇ ਨੇ ਕਿ ਉਹਨੇ ਕਿਹਾ ਕਿ ਜੀ ਇਹ ਗੁੱਡਵਿਲ ਹੈ ਮੇਰੀ ਜਿਹੜੀ ਮੈਂ ਇੱਕ ਸਲੂਟ ਕਰ ਰਿਹਾ ਆਪਣੇ ਸਿੱਖ ਭਰਾਵਾਂ ਨੂੰ ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਸਾਥ ਦਿੱਤਾ ਔਰ ਉਸ ਦੂਲਹੇ ਦੇ ਬਾਪ ਨੇ ਵੀ ਕਿਹਾ ਕਿ ਮੇਰੇ ਬੇਟੇ ਦੀ ਇਹ ਚਾਹਨਾ ਹੈ ਕਿ ਵੀ ਇਹ ਅਸੀਂ ਆਪਣੀ ਸ਼ੁਕਰਗੁਜ਼ਾਰੀ ਦਾ, ਵੈਸੇ ਤਾਂ ਦਸਤਾਰ ਇਸਲਾਮ ਦੇ ਵਿੱਚ ਵੀ ਦਸਤਾਰ ਦਾ ਆਪਣਾ ਮੁਕਾਮ ਹੈ ਔਰ ਇਹ ਇੱਕ ਬੜਾ ਸਤਿਕਾਰ ਦਾ ਚਿੰਨ੍ਹ ਹੈ। ਪੰਜਾਬ ਦੇ ਓਵਰਆਲ ਕਲਚਰ ਦੇ ਵਿੱਚ ਵੀ ਇੱਜ਼ਤ ਔਰ ਪੱਗ ਇਹ ਇੱਕੋ ਹੀ ਮੰਨੇ ਜਾਂਦੇ ਨੇ, ਪੱਗ ਨੂੰ ਇੱਜ਼ਤ ਮੰਨਿਆ ਜਾਂਦਾ ਹੈ ਪਰ ਵਕਤ ਦੇ ਨਾਲ ਬਹੁਤ ਕੁਝ ਬਦਲਿਆ ਹੈ। ਪਰ ਜਿਸ ਸਟਾਈਲ ਦੇ ਨਾਲ ਦੂਲਹੇ ਨੇ ਉਹ ਦਸਤਾਰ ਸਜਾਈ ਇਹ ਪੰਜਾਬ ਦੀ ਗੁੱਡਵਿਲ ਹੈ। ਲੇਕਿਨ ਪੰਜਾਬ 'ਚ ਮਾਹੌਲ ਖਰਾਬ ਕਰਨ ਦੇ ਲਈ ਅੱਜ ਇੱਕ ਅਟੈਂਪਟ ਰੋਪੜ ਦੇ ਵਿੱਚ ਔਰ ਇਹ ਖਬਰ ਹੈ ਉਹਨਾਂ ਦੀ RSS ਪੁੱਟਸ ਆਫ CA ਡਰਾਈਵ ਅਗੇਂਸਟ ਪ੍ਰੋਟੈਸਟ ਕਿ RSS ਵਲੰਟੀਅਰਸ ਨੇ CA ਦੇ ਹੱਕ 'ਚ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਆ ਕੇ ਆਪਣਾ ਕੁਝ ਕੱਢਣਾ ਚਾਹਿਆ ਔਰ ਪੰਜਾਬ ਯੂਨੀਵਰਸਿਟੀ ਜਿਹੜੇ ਸਟੂਡੈਂਟ ਯੂਨੀਅਨ ਦੇ ਸਟੂਡੈਂਟ ਸੀ ਉਹ ਬਾਹਰ ਨਿਕਲ ਆਏ। ਉਹਨਾਂ ਨੇ ਕਿਹਾ ਵੀ ਇੱਥੇ ਤਾਂ ਤੁਹਾਨੂੰ ਅਸੀਂ ਇਹ ਗੰਦ ਨਹੀਂ ਪਾਣ ਦੇਣਾ ਹੈ ਔਰ ਪੁਲਿਸ ਨੇ ਦੇਖਿਆ ਔਰ ਉਹਨਾਂ ਨੇ ਵੀ ਦੇਖਿਆ ਵੀ ਜੂਤ ਵਰੇਗਾ ਸੋ ਉੱਥੋਂ ਦੌੜ ਗਏ ਔਰ ਪੁਲਿਸ ਨੇ ਵੀ ਕਿਹਾ ਜੀ ਅਸੀਂ ਇਹਨਾਂ ਨੂੰ ਰੋਕ ਦਿੱਤਾ ਹੈ, ਹੁਣ ਇਹ ਆਪਣਾ ਨਹੀਂ ਕਰਨਗੇ। ਸੋ ਪੰਜਾਬ ਦੇ ਵਿੱਚ ਇਹਨਾਂ ਦਾ ਰੈਗੂਲਰ ਯਤਨ ਹੈ ਕਿਉਂਕਿ ਬੰਗਾਲ ਔਰ ਬਿਹਾਰ ਪਹਿਲਾਂ ਚੋਣਾਂ ਆਉਣ ਵਾਲੀਆਂ ਔਰ ਇਹਨਾਂ ਨੇ ਇਹ ਜਿਹੜੀ ਦਿੱਲੀ ਦੀ ਅੱਗ ਹੈ ਇਹ ਦਿੱਲੀ ਦੇ ਵਿੱਚ ਅਜੇ ਇਹ ਬੁਝੀ ਨਹੀਂ ਹੈ। ਇਹਨਾਂ ਨੇ ਇਸ ਨੂੰ ਬਿਹਾਰ ਫਿਰ ਬੰਗਾਲ 'ਚ ਲੈ ਕੇ ਜਾਣਾ ਔਰ ਆਲਰੇਡੀ ਇਸ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਿੰਸਾ ਦੀਆਂ, ਕੁਝ ਤਾਂ ਰਿਪੋਰਟ ਹੀ ਨਹੀਂ ਹੋ ਰਹੀਆਂ। ਜਿਵੇਂ ਅੱਜ ਇੱਕ ਘਟਨਾ ਜਿਹੜੀ ਰਿਪੋਰਟ ਹੋਈ ਹੈ ਉਹ ਵੀ ਕਿਸੇ ਨੇ ਰਾਹ ਜਾਂਦੇ ਨੇ ਵੀਡੀਓ ਖਿੱਚੀ ਹੈ, ਇਹ UP ਦੀ ਹੈ। 2 Muslim men thrash in UP over Delhi violence, police call it brawl। ਹੁਣ ਇਹ ਹੈ ਕਿ ਦੋ ਵਿਚਾਰੇ ਜਾ ਰਹੇ ਨੇ, ਉਹਨਾਂ ਨੂੰ ਰੋਕ ਕੇ ਜਿਵੇਂ ਉਹਨਾਂ ਦਾ ਹਾਲ ਕੀਤਾ ਹੈ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਇਨ a shocking incident 2 Muslim men were brutally assaulted and abused in ਬੁਲੰਦਸ਼ਹਿਰ ਡਿਸਟ੍ਰਿਕਟ। ਉਹਨਾਂ ਨੇ ਕਿਹਾ ਵੀ ਇਹ ਦਿੱਲੀ ਨਹੀਂ ਹੈ ਔਰ ਉਹਨਾਂ ਦੋਨਾਂ ਨੇ ਕਿਹਾ ਜੀ ਸਾਡਾ ਦਿੱਲੀ ਨਾਲ ਕੀ ਤਾਲੁਕ ਹੈ। ਉਹਨਾਂ ਨੇ ਕਿਹਾ ਵੀ ਹੈਡ ਨਥਿੰਗ ਟੂ ਡੂ ਵਿਦ ਦਾ ਡੈਲੀ ਵਾਇਲੈਂਸ ਔਰ ਇਹ ਬੁਲੰਦਸ਼ਹਿਰ ਦੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਪਰ ਉਹਨਾਂ ਨੇ ਕਿਹਾ ਜੀ ਕਿ ਇਹ ਐਵੇਂ ਲੱਗਦਾ ਕੋਈ ਆਪਸ ਦੇ ਵਿੱਚ ਕੋਈ ਕੁੜੀਆਂ ਨੂੰ ਛੇੜਨ ਦੇ ਉੱਤੇ ਕੋਈ ਝਗੜਾ ਹੋਇਆ। ਮਤਲਬ ਇਹ ਘਟਨਾਵਾਂ ਹੋ ਰਹੀਆਂ ਨੇ ਔਰ ਇਸ ਸਾਰੇ 'ਚ ਮੈਂ ਸਮਝਦਾ ਕਿ ਵੀ ਇਸ ਵੇਲੇ ਇਹ ਇੱਕ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਹਿੰਦੂਤਵਾ ਨੇ ਆਪਣਾ ਨੰਗਾ ਚਿੱਟਾ ਜਿਹੜਾ ਖੂਨੀ ਨਾਚ ਦਿਖਾਣਾ ਸ਼ੁਰੂ ਕੀਤਾ ਹੋਇਆ, ਜਿੱਥੇ ਇਹਨਾਂ ਦੀਆਂ ਹਕੂਮਤਾਂ ਨੇ ਪਿਛਲੇ ਦਿਨਾਂ 'ਚ ਇਹਨਾਂ ਨੇ ਈਵਨ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿੱਥੇ ਕਾਂਗਰਸ ਦੀ ਹਕੂਮਤ ਹੈ ਸਰਕਾਰ ਤਬਦੀਲ ਕਰਨ ਦੀ ਇੱਕ ਜਿਹੜੀ ਹੈ ਉਹ ਸਾਜ਼ਿਸ਼ ਕੀਤੀ ਕਿਉਂਕਿ 7-8 ਦਾ ਹੀ ਫਰਕ ਹੈ MLA ਦਾ, ਉੱਥੋਂ 10-12 MLA ਉਹਨਾਂ ਦੇ ਜਿਹੜੇ ਨੇ ਉਹ ਕਿਡਨੈਪ ਕਰਕੇ ਦਿੱਲੀ ਦੇ ਹੋਟਲ 'ਚ ਰੱਖੇ ਪਰ ਰੌਲਾ ਪੈ ਗਿਆ ਜਾਂ ਪੈਸਿਆਂ ਦਾ ਰੌਲਾ ਪੈ ਗਿਆ ਹੋਣਾ, ਜਿੰਨੇ ਕਰੋੜ ਉਹਨਾਂ ਨੂੰ ਦੇਣੇ ਹੋਣੇ ਨੇ ਉਹ ਤੋਂ ਜ਼ਿਆਦਾ ਮੰਗਦੇ ਹੋਣੇ ਨੇ ਉਹ ਜਾਂ ਅੱਧੇ ਦਿੱਤੇ ਹੋਣੇ ਨੇ। ਸੋ ਕੁੱਲ ਮਿਲਾ ਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਕਿ ਦੁਨੀਆ ਕੀ ਕਹਿ ਰਹੀ ਹੈ। ਪਰ ਮੈਂ ਸਮਝਦਾ ਕਿ ਇਹ ਜਿਵੇਂ
ਜਿਹੜੇ ਇਹਨਾਂ ਦਾ ਹੀ ਭਾਰਤੀ ਯੂਨੀਅਨ ਦਾ ਕਦੇ ਹਮਾਇਤੀ ਇੰਡੀਅਨ ਡੈਮੋਕ੍ਰੇਸੀ ਸੈਕੂਲਰਿਜ਼ਮ ਦੀ ਗੱਲ ਕਰਨ ਵਾਲਾ ਖੁਸ਼ਵੰਤ ਸਿੰਘ, ਜੇ ਉਹਨੇ 2002 ਦੇ ਵਿੱਚ ਹੀ ਦੇਖ ਕੇ ਕਿਹਾ ਸੀ ਕਿ ਐਂਡ ਆਫ ਇੰਡੀਆ, ਕਿ ਭਾਰਤ ਉਸ ਪਾਸੇ ਵੱਲ ਜਾ ਰਿਹਾ, ਤੇ ਹੁਣ ਕੋਈ ਸ਼ੱਕ ਨਹੀਂ ਹੈ ਕਿ ਵੀ ਕਿਸ ਹੱਦ ਤੱਕ ਇਹ ਗੱਲ ਇਹਨਾਂ ਦੀ ਹਿੰਦੂਤਵੀਆਂ ਦੀ ਸ਼ਰਾਰਤ ਕੱਲੀ ਭਾਰਤ ਦੇ ਨਕਸ਼ੇ 'ਚ ਹੀ ਘੱਟ ਗਿਣਤੀਆਂ ਦੇ ਹੱਕਾਂ ਨੂੰ ਕੁਚਲਣ ਤੱਕ ਮਹਿਦੂਦ ਨਹੀਂ ਹੈ। ਹੁਣੇ ਹੀ ਮੈਂ ਦੇਖ ਰਿਹਾ ਸੀ ਸਰ ਗੁਰਚਰਨ ਸਿੰਘ ਹਿਊਸਟਨ ਤੋਂ ਸਾਡੇ ਮਿੱਤਰ ਨੇ, ਉਹਨਾਂ ਨੇ ਨਿਊਯਾਰਕ ਟਾਈਮਜ਼ ਦਾ ਇੱਕ ਆਰਟੀਕਲ ਭੇਜਿਆ, ਮੈਂ ਉਹਦੀ ਹੈਡਲਾਈਨ ਹੀ ਦੇਖੀ ਹੈ, ਬਾਅਦ ਡਿਸਕਸ ਮੈਂ ਕਰਾਂਗਾ, ਕਿ ਜਿਹਦੇ 'ਚ ਇਹ ਕਿਹਾ ਗਿਆ ਵੀ ਕਿਵੇਂ ਜੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਸ਼ਾਂਤੀ ਦੇ ਲਈ ਅਮਨ ਦੇ ਲਈ ਪੈਕਟ ਹੋਇਆ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ, ਤੇ ਭਾਰਤ ਕਿਵੇਂ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਕਿਵੇਂ ਉਹਨਾਂ ਦਾ ਅਸ਼ਰਫ ਗਨੀ ਹੋਏ ਜਿਹੜਾ ਇਹਨਾਂ ਦਾ ਫਰੰਟ ਮੈਨ ਹੈ, ਔਰ ਦੂਸਰੇ ਜਿਹੜੇ ਇਸ ਕਿਸਮ ਦੇ ਇਹਨਾਂ ਦੇ ਖੜੇ ਕੀਤੇ ਹੋਏ ਜਿਹੜੇ ਨੇ ਉਹ ਲੋਕ, ਉਹ ਕਿਵੇਂ ਇਸ ਸਾਰੇ ਨੂੰ ਸਾਬੋਤਾਜ ਕਰਨਾ ਚਾਹੁੰਦੇ ਨੇ। ਸੋ ਇਹ ਜਿਹੜੀ ਸ਼ਰਾਰਤ ਦਾ ਪਿਓ ਹੈ, ਇਹ ਸਿਰਫ ਵਿਦਨ ਹੀ ਨਹੀਂ ਹੈ ਕਿ ਜਿੱਥੇ 1 ਬਿਲੀਅਨ 350 ਮਿਲੀਅਨ ਲੋਕਾਂ ਦੀ ਕਿਸਮਤ ਇਹਨਾਂ ਦੇ ਹੱਥ 'ਚ ਹੈ। ਇਹਨਾਂ ਨੇ ਕਿਵੇਂ ਸ੍ਰੀਲੰਕਾ ਦੇ ਵਿੱਚ ਤਮਿਲ ਹਿੰਦੂ ਜਿਨ੍ਹਾਂ ਨੂੰ ਲਿਟੇ ਬਣਾ ਕੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਉੱਥੇ ਗੜਬੜ ਕਰਵਾਈ, ਕਿਵੇਂ ਇਹਨਾਂ ਨੇ ਬੰਗਲਾਦੇਸ਼ ਬਣਾਉਣ ਦੇ ਨਾਂ ਥੱਲੇ ਜਿਹੜਾ ਮਸ਼ਰਕੀ ਬੰਗਾਲ ਸੀ ਉਸ ਦੇ ਵਿੱਚ ਫੌਜ ਭੇਜ ਕੇ ਕਿਵੇਂ ਮੁਲਕ ਨੂੰ ਤੋੜਿਆ, ਨੇਪਾਲ ਦਾ ਕਿਵੇਂ ਇਕਨੋਮਿਕਲ ਬਲੌਕੇਡ ਕਰਕੇ ਉਹਨਾਂ ਦਾ ਕਨਸਟੀਟਿਊਸ਼ਨ ਤੱਕ ਲਿਖਾਉਣ ਦੀ ਕੋਸ਼ਿਸ਼ ਕੀਤੀ। ਹੁਣ ਲੈ ਦੇ ਕੇ ਇੱਕ ਭੂਟਾਨ ਜਿਹੜਾ ਇਹਨਾਂ ਦੀ ਉਸ ਚੋਂ ਨਿਕਲਣਾ ਚਾਹੁੰਦਾ ਹੈ ਚੁੰਗਲ ਚੋਂ, ਔਰ ਇਹ ਜਿਹੜੇ ਇੱਕ ਪਾਸੇ ਕਹਿ ਰਹੇ ਨੇ ਜੀ ਅਸੀਂ ਪਰਸੀਕਿਊਟਡ ਮਾਈਨੋਰਿਟੀਜ਼ ਦੇ ਜਿਹੜੀ ਆ ਹੱਕ ਦੀ ਗੱਲ ਕਰ ਰਹੇ, ਨਾਲ ਦੀ ਨਾਲ ਜੇ ਈਰਾਨ ਨੇ ਕਿਹਾ, ਟਰਕੀ ਨੇ ਕਿਹਾ, ਮਲੇਸ਼ੀਆ ਨੇ ਕਿਹਾ, UN ਨੇ ਕਿਹਾ, ਕਹਿ ਰਹੇ ਨੇ ਜੀ ਇਹ ਸਾਡਾ ਇੰਟਰਨਲ ਮਾਮਲਾ ਹੈ। ਜੇ ਤੁਹਾਡਾ ਅੰਦਰੂਨੀ ਮਾਮਲਾ ਹੈ ਤੇ ਪਾਕਿਸਤਾਨ 'ਚ ਕੀ ਹੁੰਦਾ ਹੈ, ਅਫਗਾਨਿਸਤਾਨ 'ਚ ਕੀ ਹੁੰਦਾ ਹੈ, ਬੰਗਲਾਦੇਸ਼ ਕੀ ਹੁੰਦਾ ਹੈ, ਤੁਸੀਂ ਮਾਮੇ ਲੱਗਦੇ ਹੋ ਉਹਦੇ ਬਾਰੇ ਕੋਈ ਵੀ ਫੈਸਲਾ ਲੈਣ ਦਾ। ਜੇ ਤੁਸੀਂ ਇੰਨੇ ਹੀ ਦਰਿਆ ਦੇ ਲੋ, ਫਿਰ ਤੁਹਾਨੂੰ ਸ੍ਰੀਲੰਕਾ ਦੇ ਤਮਿਲ ਹਿੰਦੂ ਕਿਉਂ ਨਹੀਂ ਨਜ਼ਰ ਆਉਂਦੇ, ਮਿਆਂਮਾਰ ਦੇ ਰੋਹਿੰਗਿਆ ਮੁਸਲਮਾਨ ਕਿਉਂ ਨਹੀਂ ਨਜ਼ਰ ਆਉਂਦੇ, ਜਾਂ ਈਵਨ ਭੂਟਾਨ ਦੇ ਵਿੱਚ ਨੇਪਾਲੀ ਹਿੰਦੂ ਜਿਹੜਾ ਬਣ ਕੇ ਬੈਠਾ ਔਰ ਭਾਰਤ ਦੀਆਂ ਸਰਹੱਦਾਂ 'ਚ ਵੀ ਬੈਠਾ, ਉਹ ਤੁਹਾਨੂੰ ਕਿਉਂ ਨਹੀਂ ਨਜ਼ਰ ਆਉਂਦਾ। ਸੋ ਇਹ ਜਿਵੇਂ ਇਮਰਾਨ ਖਾਨ ਹੋਰਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਆਰਟੀਕੂਲੇਟ ਕੀਤੀ ਸੀ 27 ਸਤੰਬਰ ਦੀ ਆਪਣੀ ਸਪੀਚ UN ਦੇ ਵਿੱਚ, ਕਿ ਇਹ ਨਾਜ਼ੀ ਜਰਮਨੀ ਦੀ ਤਰਜ਼ ਦੀ ਹਕੂਮਤ ਨਾਜ਼ੀਆਂ ਵਾਂਗ ਉਹੀ ਪੈਟਰਨ ਦੇ ਉੱਤੇ ਤੁਰੀ ਹੋਈ ਹੈ। ਘੱਟੋ ਘੱਟ ਇੰਨੀ ਕੁ ਅਸੀਂ ਜ਼ਰੂਰ ਜਿਹਨੂੰ ਤਸੱਲੀ ਲੈ ਸਕਦੇ ਹਾਂ ਕਿ ਜੇ ਅੱਜ ਇੰਟਰਨੈਸ਼ਨਲੀ ਇਸ ਲੈਵਲ ਤੱਕ ਗੱਲ ਤੁਰੀ ਹੈ ਤੇ ਦੁਨੀਆ ਨੂੰ ਇਹ ਪਤਾ ਜ਼ਰੂਰ ਲੱਗ ਗਿਆ ਕਿ ਕਿਸ ਰਸਤੇ ਤੇ ਚੱਲ ਰਹੇ ਨੇ, ਇਹਨਾਂ ਨੂੰ ਰੋਕਣਾ ਕਿਵੇਂ ਹੈ। ਇਹ ਸਭ ਤੋਂ ਪਹਿਲਾਂ ਇੰਪੋਰਟੈਂਟ ਇਹ ਹੋਏਗਾ ਕਿ ਇਸਲਾਮਿਕ ਮੁਲਕ ਜਿਹੜੇ ਨੇ ਉਹ ਇਹਨਾਂ ਦਾ ਤੇਲ ਬੰਦ ਕਰਨ। ਇੰਟਰਨੈਸ਼ਨਲੀ ਜੇ ਇਸਲਾਮਿਕ ਬਲੌਕ 57 ਮੁਲਕ ਇੱਕ ਥਾਂ ਤੇ ਇਕੱਠੇ ਆਉਂਦੇ ਨੇ, ਉਹਨਾਂ ਦੇ ਨਾਲ ਜਿਹੜੇ ਦੂਸਰੇ ਯੂਰਪ ਦੇ ਵੀ ਫਰੀडम ਲਵਿੰਗ ਜਿਹੜੇ ਮੁਲਕ ਨੇ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ, ਉਹ ਵੀ ਉਹਨੂੰ ਹੈਂਡ ਜੁਆਇਨ ਕਰਨਗੇ। ਚਾਈਨਾ ਆਲਰੇਡੀ ਇਸ ਮੁੱਦੇ ਦੇ ਉੱਤੇ ਉਹ ਸਮਝਦਾ ਵੀ ਭਾਰਤ ਕਿਸ ਰਸਤੇ ਤੇ ਤੁਰਿਆ ਹੋਇਆ ਹੈ, ਤੇ ਮੇਰਾ ਖਿਆਲ ਹੈ ਕਿ ਫਿਰ 1930 ਦੇ ਨਾਜ਼ੀ ਜਰਮਨੀ ਦਾ ਜਿਹੜਾ ਜੈਨੋਸਾਈਡ ਹੈ ਔਰ ਜਿਹੜਾ ਬਾਅਦ ਦੇ ਵਿੱਚ ਯੂਰਪ 'ਚ ਸੈਕੰਡ ਵਰਲਡ ਵਾਰ ਦੇ ਦੌਰਾਨ ਸਮੁੱਚੇ ਪਾਸੇ ਵਾਪਰਿਆ, ਉਹਨੂੰ ਰੋਕਿਆ ਜਾ ਸਕਦਾ ਹੈ। ਅਦਰਵਾਈਜ਼ ਜੇ ਜ਼ਬਾਨੀ ਥੁੱਕਾਂ ਦੇ ਨਾਲ ਹੀ ਵੜੇ ਪਕਾਉਣੇ ਨੇ ਤੇ ਫਿਰ ਇਸ ਦੇ ਨਾਲ ਇਹਨਾਂ ਦੀ ਜਿਹੜੀ ਇਹ ਬ੍ਰਾਹਮਣਿਕਲ ਔਰ ਹਿੰਦੂਤਵੀ ਆਈਡੀਓਲੋਜੀ ਹੈ, ਵਾਇਲੈਂਸ ਨਾਲ ਲੇਸਡ ਔਰ ਖੂਨ ਡੋਲਣ ਵਾਲੀ, ਇਸ ਨੂੰ ਰੋਕਿਆ ਨਹੀਂ ਜਾ ਸਕੇਗਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਜਿਹੜਾ ਇੰਟਰਨੈਸ਼ਨਲ ਸਿਨੈਰੀਓ ਆ ਤੇ ਭਾਰਤ ਦੇ ਵਿਚਲੀਆਂ ਜਿਹੜੀਆਂ ਖਬਰਾਂ ਨੇ ਉਹ ਡਿਸਕਸ ਕੀਤੀਆਂ ਨੇ। ਇਹ ਸਾਰੇ ਦਿੱਲੀ ਦੀ ਵਾਇਲੈਂਸ ਤੋਂ ਲੈ ਕੇ ਜਿਹੜਾ ਹਿੰਦੂਤਵਾ ਦਾ ਰੱਥ ਇਸ ਵਕਤ ਵੱਧ ਚੜ ਕੇ ਅੱਗੇ ਵਧ ਰਿਹਾ। ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਇਸ ਸੈਗਮੈਂਟ ਦੇ ਅੰਤ ਦੇ ਵਿੱਚ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਵਿੱਤੀ ਸਹਾਇਤਾ ਦੇ ਲਈ ਤੁਸੀਂ TV84 ਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ। www.tv84.tv ਤੇ ਜਾ ਕੇ ਤੁਸੀਂ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਵੀ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101।
ਵੈਬਸਾਈਟ ਫੇਰ ਦੱਸਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਇਸ ਸੈਗਮੈਂਟ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਤੁਹਾਡੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ।